ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਬਿਰਲਾ ਬੂਝੈ ਕੋਏ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕਉ ਇਹੋ ਨਿਦਾਨ। ਰਹਾਉ ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨ ਉਤਰੈ, ਹਉ ਮੈਂ ਮੈਲ ਨਾ ਜਾਏ। ਇਸ ਮਨ ਕਉ ਹੋਰ ਸੰਜਮ ਕੋ ਨਹੀਂ, ਬਿਨ ਸਤਿਗੁਰ ਕੀ ਸਰਣਾਏ। ਸਤਿਗੁਰ ਮਿਲਿਆ ਉਲਟੀ ਭਈ, ਕਹਿਣਾ ਕਿਛੂ ਨਾ ਜਾਏ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਮਨ ਮੈਲੈ ਸਭ ਕਿਛ ਮੈਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ
ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ। ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਮਨ ਦੀ ਮੈਲ ਕਿਵੇਂ ਦੂਰ ਕੀਤੀ ਜਾ ਸਕਦੀ ਹੈ? ਜਿੰਨੀ ਦੇਰ ਤੱਕ ਮਨ ਮੈਲਾ ਹੈ, ਜੀਵ ਦਾ ਜੀਵਨ ਕਿਹੋ ਜਿਹਾ ਹੁੰਦਾ? ਜਦੋਂ ਤੱਕ ਮਨ ਦੀ ਸ਼ੁੱਧਤਾ ਨਹੀਂ ਹੋ ਜਾਂਦੀ। ਹਜ਼ੂਰ ਨੇ ਵਡਹੰਸ ਰਾਗ ਦੇ ਅੰਦਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰ ਤਾਲ ਅੰਦਰ ਸ਼ਬਦ ਉਚਾਰਨ ਕਰ ਰਹੇ ਹਨ। ਪਹਿਲਾ ਨਿਰਦੇਸ਼ਕ ਮੰਗਲ ਕੀਤਾ ਹੈ ਪਰਮਾਤਮਾ ਦਾ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਰਹਿਣ ਵਾਲਾ ਹੈ। ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਮਹਾਰਾਜ ਸਾਹਿਬ ਜੀ ਪਹਿਲਾਂ ਨਿਰਦੇਸ਼ਕ ਮੰਗਲ ਉਚਾਰਨ ਕਰਕੇ ਫਿਰ ਅੱਗੇ ਸ਼ਬਦ ਦੀ ਪ੍ਰਾਰੰਭਤਾ ਕਰ ਰਹੇ ਹਨ। ਮਨ ਮੈਲਾ ਸਭ ਕਿਛ ਮੈਲਾ। ਹਜ਼ੂਰ ਕਹਿੰਦੇ ਹੈ, ਗੁਰਸਿੱਖੋ ਜੇਕਰ ਮਨ ਮੈਲਾ ਹੈ ਫਿਰ ਸਭ ਕੁਝ ਮੈਲਾ ਹੈ। ਜੇ ਮਨ ਮੈਲਾ ਹੋਵੇ, ਸਾਧ ਸੰਗਤ ਜੀ ਸੰਸਾਰ ਵੀ ਮੈਲਾ ਹੀ ਨਜ਼ਰ ਆਉਂਦਾ ਹੈ। ਜੀਵ ਦਾ ਜੇ ਆਪਣਾ ਮਨ ਮੈਲਾ ਹੈ, ਇੰਦਰੀ ਵੀ ਜੀਵ ਦੇ ਮੈਲੇ ਹੋ ਜਾਂਦੇ ਹਨ। ਮਨ ਦਾ ਸੁਭਾਅ ਇਦਾਂ ਦਾ ਹੈ, ਜੋ ਕੁਝ ਮਨ ਦੇ ਕੂਲ ਹੁੰਦਾ ਹੈ ਉਹ ਕੁਝ ਇੰਦਰੀਆਂ ਨੂੰ ਪ੍ਰੇਰਿਤ ਕਰਦਾ, ਉਹ ਕੁਝ ਇੰਦਰੀਆਂ ਨੂੰ ਵੰਡਦਾ ਹੈ। ਜਿਵੇਂ ਜਿਸ ਮਨੁੱਖ ਦੇ ਕੋਲ ਜਿਹੋ ਜਿਹੀ ਕੋਈ ਵਸਤੂ ਕੋਈ ਪਦਾਰਥ ਹੋਵੇ, ਜਿੱਦਾਂ ਦੀ ਅਕਲ ਹੋਵੇ, ਜਿੱਦਾਂ ਦੀ ਸਿਆਣਪ ਹੋਵੇ, ਉਹ ਦੂਜਿਆਂ ਨੂੰ ਵੰਡ ਸਕਦਾ, ਆਪਣੇ ਸੰਗੀ ਸਾਥੀਆਂ ਨੂੰ। ਤੇ ਸਾਧ ਸੰਗਤ ਜੀ ਮਨ ਦੇ ਸੰਗੀ ਕੌਣ ਹਨ? ਇਹ ਇੰਦਰੀ ਹੈ। ਇੰਦਰੀ ਮਨ ਦੇ ਅਧੀਨ ਹੋ ਕਰਕੇ ਹੀ ਚੱਲਦੇ ਆ। ਜਿਵੇਂ ਮਨ ਇਹਨਾਂ ਇੰਦਰੀਆਂ ਨੂੰ ਪ੍ਰੇਰਿਤ ਕਰਦਾ, ਉਸੇ ਤਰ੍ਹਾਂ ਹੀ ਚੱਲਦੇ ਆ। ਜੇ ਤਾਂ ਮਨ ਸ਼ੁੱਧ ਹੋਵੇ, ਸਾਧ ਸੰਗਤ ਜੀ ਅੱਖਾਂ ਫਿਰ ਪਰਾਏ ਰੂਪਾਂ ਨੂੰ ਨਹੀਂ ਤੱਕਦੀਆਂ, ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹਨ ਭਾਵਨਾ ਦੇ ਨਾਲ। ਕੰਨ ਫਿਰ ਪਰਾਈ ਨਿੰਦਿਆ ਸੁਣਨ ਦੇ ਵੱਲ ਨਹੀਂ ਜਾਂਦੇ।
ਸਤਿਗੁਰੂ ਜੀ ਇਹ ਜਸ ਬੜੇ ਪਿਆਰ, ਸ਼ਰਧਾ ਤੇ ਵਿਸ਼ਵਾਸ ਸਹਿਤ ਹੋ ਕਰਕੇ ਸਰਵਣ ਕਰਦੇ ਹਨ। ਰਸਨਾ ਤੋਂ ਵੀ ਫਿਰ ਪ੍ਰਮਾਤਮਾ ਦਾ ਸਿਮਰਨ ਹੀ ਕਰਦਾ ਹੈ, ਝੂਠ ਨਹੀਂ ਬੋਲਦਾ। ਇਹ ਜੀਵ ਪਰਾਈ ਨਿੰਦਿਆ ਨਹੀਂ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਜਸ ਉਚਾਰਨ ਕਰਦਾ ਹੈ। ਪਰ ਇਹ ਹੈ ਕਿ ਜੇ ਮਨ ਸ਼ੁੱਧ ਹੋਵੇ, ਪਰ ਜੇ ਮਨ ਹੀ ਮੈਲਾ ਹੈ, ਸਤ ਸੰਗਤ ਜੀ ਫਿਰ ਅੱਖਾਂ ਦੇ ਨਾਲ ਵੀ ਪਰਾਏ ਰੂਪ ਤੱਕਦਾ ਹੈ, ਪਰਾਇਆ ਤਨ ਪਰਾਇਆ ਧਨ ਤੱਕਣ ਦੇ ਵਿੱਚ ਲੱਗਾ ਰਹਿੰਦਾ ਹੈ। ਜੇ ਮਨ ਮੈਲਾ ਹੈ, ਜ਼ੁਬਾਨ ਤੋਂ ਵੀ ਪਰਾਈ ਨਿੰਦਿਆ ਹੀ ਕਰਨ ਵਿੱਚ ਲੱਗਾ ਰਹਿੰਦਾ ਹੈ, ਸੁਗਲੀਆਂ ਹੀ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ, ਜੀਵਨ ਭਰ ਝੂਠ ਬੋਲਣ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਜੇ ਮਨ ਮੈਲਾ ਹੈ, ਫਿਰ ਕੰਨ ਵੀ ਹਰ ਸਮੇਂ ਪਰਾਈ ਨਿੰਦਿਆ ਸੁਣਨ ਦੇ ਵੱਲ ਬੜਾ ਧਿਆਨ ਦਿੰਦੇ ਹਨ। ਜੇ ਮਨ ਮੈਲਾ ਹੈ, ਹੱਥਾਂ ਦੇ ਨਾਲ ਚੋਰੀਆਂ ਕਰਨੋਂ ਨਹੀਂ ਗੁਰੇਜ਼ ਕਰਦਾ। ਮਨ ਮੈਲਾ ਹੈ, ਪੈਰਾਂ ਦੇ ਨਾਲ ਵੀ ਖੋਟੀ ਸੰਗਤ ਦੇ ਵੱਲ ਬੜੀ ਕਾਹਲੀ ਦੇ ਨਾਲ ਭੱਜ ਕਰਕੇ ਜਾਂਦਾ ਹੈ। ਤੋ ਇਸ ਕਰਕੇ ਜੇਕਰ ਮਹਾਰਾਜ ਕਹਿੰਦੇ ਮਨ ਮੈਲਾ ਹੈ, ਸਭ ਕੁਝ ਮੈਲਾ, ਫਿਰ ਸਭ ਕੁਝ ਮੈਲਾ ਹੀ ਨਜ਼ਰ ਆਉਂਦਾ ਹੈ। ਜਿਨ੍ਹਾਂ ਗੁਰਮੁਖਾਂ ਦਾ ਮਨ ਸਾਧ ਸੰਗਤ ਜੀ ਸਾਫ਼ ਹੋ ਗਿਆ, ਪਰਮੇਸ਼ਰ ਦਾ ਸਿਮਰਨ ਕਰ ਕਰਕੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕਰਕੇ, ਉਹਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਦੇ ਜਿਵੇਂ ਮਨ ਸਾਫ਼ ਹੋਣੇ ਕਰਕੇ ਸਾਰਾ ਸੰਸਾਰ ਹੀ ਉਹਨਾਂ ਨੂੰ ਸਾਫ਼ ਨਜ਼ਰ ਆਉਂਦਾ ਹੈ। ਹਿਰਦੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਹੋਣੇ ਕਰਕੇ ਸਾਰਾ ਸੰਸਾਰ ਹੀ ਉਹਨਾਂ ਨੂੰ ਪ੍ਰਕਾਸ਼ ਸਰੂਪ ਨਜ਼ਰ ਆਉਂਦਾ ਹੈ। ਐਸੀ ਪਰਮੇਸ਼ਰ ਦੀ ਉਹਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਤੇ ਬਖਸ਼ਿਸ਼ ਹੋਈ ਹੈ। ਹਿਰਦੇ ਅੰਦਰ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੋ ਸਾਧ ਸੰਗਤ ਜੀ ਅਵਰਨ ਦਾ ਪਰਦਾ ਪਿਆ ਹੋਇਆ, ਅਸਤੋ ਅਵਾਰ ਤੇ ਅਭਾਨਾ ਪਾਦ, ਅਗਿਆਨੀ ਅਗਿਆਨ ਦੀਆਂ ਦੋ ਸ਼ਕਤੀਆਂ ਹਨ। ਮਲ ਵਿਖੇਪ ਆਵਰਨ, ਇਹ ਤਿੰਨ ਪ੍ਰਕਾਰ ਦੀ ਮੈਲ ਮੰਨੀ ਹੈ ਵਿਦਵਾਨ ਪੁਰਖਾਂ ਨੇ। ਜੀਵ ਦੇ ਸਾਧ ਸੰਗਤ ਜੀ ਪੂਰਬਲੇ ਕਰਮਾਂ ਦੀ, ਜੋ ਪਾਪ ਕਰਮਾਂ ਦੀ ਮੈਲ ਮਨ ਦੇ ਉੱਪਰ ਲੱਗੀ ਹੋਈ ਹੈ, ਇਸ ਜਨਮ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਬੁਰੇ ਕਰਮ ਕੀਤੇ ਆ, ਕਿੰਨਾ ਕੁ ਕਿਸੇ ਦਾ ਬੁਰਾ ਸੋਚਿਆ ਹੈ, ਕਿੰਨੇ ਪਾਪ ਕਰਮ ਕੀਤੇ ਜਾਂ ਕਿਸੇ ਤੋਂ ਕਰਵਾਏ ਨੇ। ਕਿਉਂਕਿ ਪਾਪ ਕਰਨ ਵਾਲਾ ਤੇ ਕਰਵਾਉਣ ਵਾਲਾ ਇੱਕੋ ਜਿਹੇ ਹੱਕਦਾਰ ਹੋਇਆ ਕਰਦੇ ਹਨ। ਇੱਕੋ ਜਿਹੇ ਹੱਕਦਾਰ ਹੁੰਦੇ, ਭਾਵੇਂ ਪਾਪ ਆਪ ਕੀਤਾ ਹੋਵੇ, ਭਾਵੇਂ ਕਿਸੇ ਤੋਂ ਕਰਵਾਇਆ ਹੋਵੇ। ਤੋ ਇਸ ਕਰਕੇ ਪਾਪ ਆਪ ਕੀਤੇ ਜਾਂ ਕਿਸੇ ਤੋਂ ਕਰਵਾਏ, ਉਹ ਵੀ ਪਤਾ ਨਹੀਂ ਕਿੰਨੀ ਕੁ ਪਾਪ ਕਰਮਾਂ ਦੀ ਮੈਲ ਹਿਰਦੇ ਤੇ ਲੱਗੀ ਹੋਈ ਹੈ। ਪਰ ਫਿਰ ਵੀ ਅਸੀਂ ਕਹੀ ਜਾਂਦੇ ਨਹੀਂ ਜੀ, ਸਾਡਾ ਤਾਂ ਹਿਰਦਾ ਬੜਾ ਸਾਫ਼ ਹੈ, ਸਾਡਾ ਮਨ ਬੜਾ ਸਾਫ਼ ਹੈ, ਸਾਡੇ ਮਨ ਦੇ ਉੱਪਰ ਕੋਈ ਮੈਲ ਨਹੀਂ ਹੈ। ਪਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ, ਹੈ ਸਤਿਗੁਰੂ ਜੀ, ਸਾਡਾ ਕਲਯੁਗੀ ਜੀਵਾਂ ਦਾ ਕਿੰਨਾ ਕੁ ਮਨ ਸਾਫ਼ ਹੈ ਕਿ ਮਹਾਰਾਜ ਮੈਲ ਲੱਗੀ ਹੋਈ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਬਚਨ ਕਰਦੇ ਹਨ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਹੈ ਜੀਵੇ ਤਾਂ ਸਿਆਹੀ ਦੀ ਤਰ੍ਹਾਂ ਕਾਲਾ ਹੋਇਆ ਪਿਆ ਮਨ, ਜਿਹੜਾ ਤੂੰ ਦਾਅਵੇ ਕਰੀ ਜਾਣਾ ਬਾਰ-ਬਾਰ ਕਿ ਮੇਰਾ ਮਨ ਸਾਫ਼ ਹੈ, ਕਿ ਮੇਰਾ ਮਨ ਬੜਾ ਹੀ ਸ਼ੁੱਧ ਹੈ, ਬੜਾ ਉਜਲ ਹੈ। ਪਰ ਮਹਾਰਾਜ ਸਾਹਿਬ ਜੀ ਆਖ ਰਹੇ ਹੈ, ਜੀਵ ਤੇਰਾ ਮਨ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਕਰਕੇ ਕਾਲਾ ਹੋਇਆ, ਸਿਆਹੀ ਦੀ ਤਰ੍ਹਾਂ ਕਾਲਾ ਹੈ। ਤੇ ਮਹਾਰਾਜ ਇਸ ਨੂੰ ਧੋਣ ਦਾ ਕਿਰਪਾ ਕਰਕੇ ਕੋਈ ਢੰਗ ਤਰੀਕਾ ਵੀ ਦੱਸ ਦੇਵੋ, ਕਿਉਂਕਿ ਜੀਵ ਬੜੇ ਸਾਧਨ ਕਰਦਾ ਹੈ ਸੰਸਾਰ ਦੇ ਅੰਦਰ ਮਨ ਨੂੰ ਧੋਣ ਦੇ ਵਾਸਤੇ, ਪਰ ਮਨ ਸਾਧ ਸੰਗਤ ਜੀ ਧੁੱਪਦਾ ਨਹੀਂ ਹੈ ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਸ਼ਬਦ ਦਾ ਅਭਿਆਸ ਕੀਤੇ ਤੋਂ ਬਿਨਾਂ, ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਕਦੇ ਇਸ ਮਨ ਨੂੰ ਸਾਫ਼ ਕੀਤਾ ਹੀ ਨਹੀਂ ਜਾ ਸਕਦਾ। ਬਹੁਤ ਭਾਵੇਂ ਯਤਨ ਕਰ ਕਰਕੇ ਦੇਖ ਲਵੇ, ਜਿਵੇਂ ਹਜੂਰ ਦੇ ਗੁਰਬਾਣੀ ਵਿੱਚ ਬਚਨ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ। ਕੋਈ ਨਿਉਲੀ ਧੋਤੀ ਆਦਿ ਕਰਮ ਕਰਦਾ ਹੈ, ਕੋਈ ਸਾਧ ਸੰਗਤ ਜੀ ਤੀਰਥਾਂ ਤੇ ਜਾ ਕਰਕੇ ਕਿਨਾਰਿਆਂ ਤੇ ਆਪਣਾ ਨਿਵਾਸ ਕਰ ਲੈਂਦਾ ਹੈ, ਕੋਈ ਸੰਸਾਰ ਦੇ ਕੋਨੇ-ਕੋਨੇ ਤੇ ਸ੍ਰਿਸ਼ਟੀ ਦੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਰਟਨ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ। ਕੋਈ ਤਪ ਸਾਧਨਾ ਵੀ ਕਰਦਾ ਹੈ, ਕੋਈ ਜਲ ਧਾਰਾ ਵੀ ਕਰਦਾ ਹੈ, ਕੋਈ ਯੋਗਾ ਅਭਿਆਸ ਵੀ ਜੀਵਨ ਦੇ ਵਿੱਚ ਸਾਧਨਾ ਕਰਦਾ ਹੈ। ਪਰ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਕਿੰਨੇ ਸੰਸਾਰ ਦੇ ਸਾਧਨ ਕਰ ਕਰਕੇ ਦੇਖ ਲਏ,
ਪਰ ਮਨ ਦੀ ਮੈਲ ਫਿਰ ਵੀ ਉਤਰਨਾ ਨਹੀਂ ਕੀਤੀ। ਸਾਧ ਸੰਗਤ ਜੀ, ਕਈ ਵਾਰ ਕੋਈ ਜੀਵ ਐਸੇ ਵੀ ਹਨ, ਅੰਗਰੇਜ਼ ਰਾਜ ਵੇਲੇ ਇਹ ਰੀਤੀ ਖਤਮ ਕਰ ਦਿੱਤੀ ਗਈ ਸੀ ਕਿ ਕਾਂਸ਼ੀ ਦੇ ਵਿੱਚ ਆਰੇ ਦੇ ਨਾਲ ਸਰੀਰ ਚਿਰਾ ਲਿਆ ਜਾਵੇ ਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ, ਉਹ ਜੀਵ ਮੁਕਤ ਹੋ ਜਾਂਦਾ ਹੈ। ਅੰਗਰੇਜ਼ਾਂ ਨੇ ਆਰਾ ਸਾਧ ਸੰਗਤ ਜੀ ਚੁਕਵਾ ਦਿੱਤਾ ਸੀ। ਤੋ ਇਸ ਪ੍ਰਕਾਰ ਹਜੂਰ ਦੇ ਬਚਨ ਵੀ ਹਨ ਗੁਰਬਾਣੀ ਅੰਦਰ ਕਿ ਮੋਂਦ ਰਹਿਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਭਾਵੇਂ ਮੋਨ ਧਾਰਨ ਕਰ ਲਵੇ ਕਿ ਮੈਂ ਮੋਨੀ ਹੈ, ਕਿਸੇ ਨਾਲ ਬਚਨ ਨਹੀਂ ਕੋਈ ਵੀ ਕਰਨਾ। ਤੋ ਇਸ ਪ੍ਰਕਾਰ ਲੰਗਰ ਪ੍ਰਸ਼ਾਦ ਛਕਣ ਲੱਗੇ ਭਾਵੇਂ ਹੱਥਾਂ ਦੇ ਉੱਪਰ ਰੱਖ ਲਵੇ, ਕਹੇ ਕਿ ਮੈਂ ਬਰਤਨ ਵੀ ਕੋਈ ਭਾਂਡਾ ਵੀ ਨਹੀਂ ਲੈਣਾ। ਫਿਰ ਤਨ ਦੇ ਉੱਪਰ ਕੋਈ ਕੱਪੜਾ ਵੀ ਧਾਰਨ ਨਾ ਕਰੇ, ਦਿਗੰਬਰ ਬਣ ਜਾਵੇ। ਨਗਨ ਫਿਰਿਓ ਬਨ ਮਾਹੀ, ਬੀਆਬਾਨ ਜੰਗਲ ਦੇ ਵਿੱਚ ਚਲਾ ਜਾਵੇ ਕਿ ਮੈਂ ਹੁਣ ਬਨਵਾਸੀ ਬਣ ਗਿਆ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੁਬਦਾ ਤਾਂ ਨਹੀਂ ਨਾ ਮਨ ਦੇ ਵਿੱਚੋਂ ਖਤਮ ਹੋਈ। ਤੋ ਇਸ ਪ੍ਰਕਾਰ ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਭਾਵੇਂ ਕੋਈ ਲੱਖਾਂ ਹੀ ਯਤਨ ਕਰ ਲਵੇ, ਪਰ ਸਤਿਗੁਰੂ ਜੀ ਆਖ ਰਹੇ ਹੈ, ਹੇ ਪ੍ਰਾਣਾ ਤਾਰੇ ਜੀ, ਮਨ ਦੀ ਮੈਲ ਨਹੀਂ ਕਦਾਚਿਤ ਵੀ ਉਤਰ ਸਕਦੀ। ਜਨਮਾਂ ਜਨਮਾਂਤਰਾਂ ਦੀ ਜੋ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਇਸ ਮੈਲ ਨੂੰ ਕਿਵੇਂ ਧੋਇਆ ਜਾ ਸਕਦਾ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਚਨ ਕਰਦੇ ਹਨ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਪਰਮੇਸ਼ਰ ਦੇ ਨਾਮ ਰੂਪ ਜਲ ਦੁਆਰਾ ਉਤਰ ਸਕਦੀ, ਜਿਹੜੀ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਹੈ। ਜਿਨ੍ਹਾਂ ਪਾਪ ਕਰਮਾਂ ਦੀ ਮੈਲ ਨੇ ਇਹ ਜੀਵ ਤੇਰੇ ਮਨ ਨੂੰ ਮੈਲਾ ਕਰਕੇ ਰੱਖਿਆ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਚਨ ਕਰ ਰਹੇ ਨੇ, ਮਨ ਮੈਲਾ ਸਭ ਕਿਛ ਮੈਲਾ। ਹੇ ਪ੍ਰਾਣਾ ਧਾਰੀ ਜੀਵ, ਜੇ ਮਨ ਮੈਲਾ ਹੈ ਨਾ ਤੇ ਸਾਰਾ ਕੁਝ ਮੈਲਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਇੰਦਰੇ ਵੀ ਫਿਰ ਮੈਲੇ ਹਨ। ਇੰਦਰੇ ਵੀ ਕਦੇ ਮਹਾਰਾਜ ਸ਼ੁੱਧ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਮਨ ਤੇਰਾ ਮੈਲਾ ਹੈ। ਜੇ ਮਨ ਸ਼ੁੱਧ ਹੋ ਜਾਵੇ ਫਿਰ ਇੰਦਰੇ ਵੀ ਸ਼ੁੱਧ ਹੋ ਜਾਂਦੇ ਹਨ। ਜੇ ਮਨ ਦੇ ਵਿਚਾਰ ਚੰਗੇ ਹੋ ਜਾਣ ਫਿਰ ਤੇਰੇ ਇੰਦਰੇ ਵੀ ਚੰਗੇ ਵਿਚਾਰਾਂ ਦੇ ਅਧੀਨ ਹੋ ਕਰਕੇ ਚੰਗੇ ਕਰਮ ਕਰਨਗੇ। ਪਰ ਮਨ ਹੈ ਹੀ ਮੈਲਾ, ਫਿਰ ਚੰਗੇ ਵਿਚਾਰ ਕਿੱਥੋਂ ਪ੍ਰਗਟ ਹੋਣਗੇ। ਤੇ ਇਸ ਕਰਕੇ ਹਜੂਰ ਬਖਸ਼ਿਸ਼ ਕਰਦੇ ਆ ਕਿ ਮਨ ਮੈਲਾ ਤੇ ਸਭ ਕੁਝ ਮੈਲਾ ਹੀ ਨਜ਼ਰ ਆਉਂਦਾ ਹੈ। ਤਨ ਧੋਤੈ ਮਨ ਹੱਛਾ ਨਾ ਹੋਏ। ਇਕੱਲਾ ਤਨ ਧੋਣ ਦੇ ਨਾਲ ਮਨ ਕਦੇ ਹੱਛਾ ਨਹੀਂ ਹੁੰਦਾ, ਮਨ ਕਦੇ ਨਿਰਮਲ ਨਹੀਂ ਹੁੰਦਾ। ਜੇ ਇਕੱਲਾ ਬਾਰ-ਬਾਰ ਕਹੀ ਜਾਵੇ ਕਿ ਮੈਂ ਤਨ ਦੀ ਪਵਿੱਤਰਤਾ ਹੀ ਕਰੀ ਜਾਵਾਂ, ਤਨ ਨੂੰ ਹੀ ਬਾਰ-ਬਾਰ ਸਾਫ਼ ਕਰੀ ਜਾਵਾਂ, ਤਨ ਤੇ ਬਾਰ-ਬਾਰ ਪਾਣੀ ਪਾ ਕਰਕੇ ਤੇ ਮਨ ਨੂੰ ਸਾਫ਼ ਕਰ ਲਵਾਂਗਾ, ਇਹ ਨਾਮੁਮਕਿਨ ਹੈ। ਮਹਾਰਾਜ ਹਜੂਰ ਦੇ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਨ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੈ ਨਾਮ ਸੋਚਣ ਦਾ ਤੇ ਸੁਚਮਤਾ ਦਾ ਵੀ ਹੈ ਕਿ ਕੋਈ ਲੱਖਾਂ ਵਾਰ ਭਾਵੇਂ ਸੁਚਮਤਾ ਕਰੀ ਜਾਵੇ ਤਨ ਕਰਕੇ, ਪਰ ਜੇ ਪਰਮੇਸ਼ਰ ਦਾ ਸਿਮਰਨ ਨਹੀਂ ਨਾ ਕਰਦਾ, ਮਨ ਨਹੀਂ ਕਦੇ ਸੁੱਚਾ ਹੋ ਸਕਦਾ। ਤੋ ਇਹਦੇ ਤੋਂ ਇਹ ਨਹੀਂ ਸਾਧ ਸੰਗਤ ਜੀ ਵਿਚਾਰ ਲੈ ਲੈਣੀ ਕਿ ਫਿਰ ਸਾਨੂੰ ਇਸ਼ਨਾਨ ਹੀ ਨਹੀਂ ਕਰਨਾ ਚਾਹੀਦਾ, ਤੋ ਇਸ ਪ੍ਰਕਾਰ ਹੱਥ ਵੀ ਨਹੀਂ ਸੁੱਚੇ ਕਰਨੇ ਚਾਹੀਦੇ। ਨਹੀਂ, ਜੋ ਮਰਜ਼ਾਦਾ ਹੈ ਉਹ ਮਰਜ਼ਾਦਾ ਹੀ ਹੈ। ਮਰਜ਼ਾਦਾ ਵਿੱਚ ਰਹਿ ਕੇ ਵੀ ਜੀਵਨ ਨਿਰਵਾਹ ਕਰਨਾ ਚਾਹੀਦਾ, ਕਿਉਂਕਿ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਸੁੱਚ ਹੋਵੇ ਤਾਂ ਸੱਚ ਪਾਈਐ। ਤਨ ਦੀ ਮਨ ਦੀ ਸੁਚਮਤਾ ਹੋਵੇ ਤਾਂ ਸਾਧ ਸੰਗਤ ਜੀ ਸੱਚ ਸਰੂਪ ਨੂੰ ਪ੍ਰਾਪਤ ਕਰੀਦਾ ਹੈ। ਜੇ ਸਮੇਂ ਸਿਰ ਮਨੁੱਖ ਇਸ਼ਨਾਨ ਵੀ ਨਾ ਕਰੇ ਤੇ ਆਲਸੀ ਬਣ ਜਾਂਦਾ, ਤੇ ਆਲਸੀ ਮਨੁੱਖ ਚੌਕੜਾ ਲਗਾ ਕੇ ਸਾਧ ਸੰਗਤ ਜੀ ਭਜਨ ਥੋੜਾ ਕਰ ਸਕਦਾ ਹੈ, ਗੁਰੂ ਕੀ ਬਾਣੀ ਦਾ ਜਾਪ ਥੋੜਾ ਕਰ ਸਕਦਾ ਹੈ, ਸਿਮਰਨ ਥੋੜਾ ਕਰ ਸਕਦਾ ਹੈ। ਆਲਸ ਆਵੇਗਾ, ਨੀਂਦਰ ਆ ਜਾਵੇਗੀ ਤੇ ਰੁਕਾਵਟ ਪੈ ਜਾਵੇਗੀ ਪ੍ਰਮਾਤਮਾ ਦੇ ਸਿਮਰਨ ਕਰਨੇ ਦੇ ਵਿੱਚ। ਤਨ ਕਰਕੇ ਆਲਸ ਵੀ ਨਹੀਂ ਪੈਂਦਾ
ਸੁਚਮਤਾ ਵੀ ਜੀਵਨ ਦੇ ਅੰਦਰ ਹੋਣੀ ਬਹੁਤ ਜ਼ਰੂਰੀ ਹੈ। ਤੋ ਇਸ ਲਈ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ, ਤਨ ਧੋਤੈ ਮਨ ਹੱਛਾ ਨਾ ਹੋਏ। ਹੇ ਗੁਰਸਿੱਖੋ, ਇਕੱਲਾ ਤਨ ਨੂੰ ਧੋਣ ਦੇ ਨਾਲ ਮਨ ਨਹੀਂ ਪਵਿੱਤਰ ਹੁੰਦਾ। ਇਸ ਕਰਕੇ ਮਨ ਨੂੰ ਪਵਿੱਤਰ ਕਰਨ ਦੇ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਦੇ ਨਾਮ ਰੂਪ ਤੀਰਥ ਤੇ ਇਸ਼ਨਾਨ ਕਰਵਾਉਣਾ ਚਾਹੀਦਾ। ਨਹੀਂ ਤਾਂ ਮਹਾਰਾਜ ਕਹਿੰਦੇ ਜੇ ਮਨ ਮੈਲਾ ਹੈ ਤੇ ਸਭ ਕੁਝ ਫਿਰ ਮੈਲਾ ਹੀ ਨਜ਼ਰ ਆਉਂਦਾ ਹੈ। ਇਹ ਜਗਤ ਭਰਮ ਭੁਲਾਇਆ। ਪਰ ਮਹਾਰਾਜ ਸਾਹਿਬ ਜੀ ਆਖ ਰਹੇ ਗੁਰਸਿੱਖੋ, ਇਹ ਜਗਤ ਮਤ ਤੇ ਭਰਮ ਰੂਪੀ ਪਰਦਾ ਪੈਣੇ ਕਰਕੇ ਭੁੱਲਾ ਫਿਰ ਰਿਹਾ ਹੈ। ਜਗਤ ਦੇ ਤਮਾਮ ਜੀਵ ਭੁਲੇਖਿਆਂ ਵਿੱਚ ਪੈ ਕੇ ਭਟਕ ਰਹੇ ਹਨ। ਭੁਲੇਖਾ ਕੀ ਪਿਆ ਹੋਇਆ ਹੈ ਮਨ ਦੇ ਅੰਦਰ ਕਿ ਪਰਮੇਸ਼ਰ ਦੇ ਭਜਨ ਤੋਂ ਬਿਨਾ ਹੋਰ ਜਿਹੜੇ ਸਾਧਨਾ ਹਨ ਉਹਨਾਂ ਕਰਕੇ ਸਾਡਾ ਮਨ ਪਵਿੱਤਰ ਹੋ ਜਾਵੇਗਾ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜ਼ਿੰਦਗੀ ਦਾ ਵੱਡਾ ਪੱਖ ਲੰਘ ਜਾਂਦਾ ਹੈ, ਪਰ ਕੇਵਲ ਮਨ ਦੇ ਅੰਦਰ ਉਸੇ ਤਰ੍ਹਾਂ ਹੀ ਵਲਵਲਾ ਜਿਹਾ ਰਹਿ ਜਾਂਦਾ ਕਿ ਸਾਡਾ ਮਨ ਸਾਫ਼ ਹੋ ਗਿਆ ਜਾਂ ਅਸੀਂ ਕਰ ਲਵਾਂਗੇ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸਿਮਰਨ ਤੋਂ ਬਿਨਾ ਕਦੇ ਮਨ ਸਾਫ਼ ਨਹੀਂ ਹੁੰਦਾ। ਇਹ ਜਗ ਭਰਮ ਭੁਲਾਇਆ, ਮਰ ਦੇ ਭਰਮ ਰੂਪੀ ਪਰਦਾ ਇਦਾਂ ਦਾ ਪਿਆ ਹੋਇਆ ਕਿ ਜਿਸ ਕਰਕੇ ਕੀਤੇ ਹੋ ਸਾਧਨਾ ਦਾ ਮਨ ਦੇ ਅੰਦਰ ਹੰਕਾਰ ਕਰੀ ਜਾਂਦਾ ਕਿ ਮੈਂ ਇੰਨੀਆਂ ਸਾਧਨਾ ਕਰ ਲਈਆਂ ਨੇ, ਮੇਰਾ ਮਨ ਤੇ ਹੁਣ ਸਾਫ਼ ਹੋ ਗਿਆ ਹੈ। ਤੋ ਇਸ ਪ੍ਰਕਾਰ ਮੇਰ ਤੇਰ ਕਰਕੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਮਨ ਜਿਹੜਾ ਮੈਲਾ ਹੀ ਰਹਿੰਦਾ ਹੈ। ਵਿਰਲਾ ਬੂਝੈ ਕੋਈ ਵਿਰਲਾ ਗੁਰਮੁਖ ਪਿਆਰਾ ਬੁੱਝਦਾ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ। ਜਿਸ ਨੂੰ ਮਹਾਰਾਜ ਕਿਰਪਾ ਕਰਕੇ ਦਇਆ ਦ੍ਰਿਸ਼ਟੀ ਕਰਕੇ ਹਿਰਦੇ ਅੰਦਰ ਆਪਣਾ ਉਪਦੇਸ਼ ਬਖਸ਼ਿਸ਼ ਕਰ ਦਿੰਦੇ ਹਨ। ਸਤਿਗੁਰਾਂ ਦੇ ਉਪਦੇਸ਼ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਸਰਵਣ ਕਰਕੇ ਉਹ ਗੁਰਮੁਖ ਪਿਆਰਾ ਹਿਰਦੇ ਵਿੱਚ ਧਾਰਨ ਕਰਦਾ ਹੈ। ਫਿਰ ਸਾਧ ਸੰਗਤ ਜੀ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਤੇ ਮਹਾਰਾਜ ਸਾਹਿਬ ਜੀ ਦੀ ਬਖਸ਼ੇ ਹੋਏ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ। ਸ਼ਰਵਣ ਮੰਨਣ ਦੇ ਅਧਿਆਸਨ ਕਮਾਈ ਵੀ ਕਰਦਾ ਜੀਵਨ ਦੇ ਅੰਦਰ। ਵਿਰਲਾ ਬੂਝੈ ਕੋਏ, ਉਹ ਕੋਈ ਵਿਰਲਾ ਹੁੰਦਾ, ਕੋਈ ਟਾਵਾਂ ਹੁੰਦਾ ਗੁਰਮੁਖ ਪਿਆਰਾ। ਨਹੀਂ ਤੇ ਸਾਧ ਸੰਗਤ ਜੀ ਸੁਣਦੇ ਤਾਂ ਭਾਵੇਂ ਅਸੀਂ ਬਹੁਤਾਤ ਗਿਣਤੀ ਵਿੱਚ ਹਾਂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ, ਪਰ ਸਾਡੇ ਵਿੱਚੋਂ ਕੋਈ ਵਿਰਲਾ ਹੀ ਹੈ ਨਾ ਜਿਹੜਾ ਕਮਾਉਂਦਾ ਹੈ, ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ, ਗੁਰੂ ਬਚਨਾਂ ਤੇ ਭਰੋਸਾ ਰੱਖਦਾ ਹੈ। ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਕਰਦਾ, ਵਿਰਲਾ ਬੁੱਝੈ ਕੋਏ, ਇਸ ਤਾਤ ਪਰਜ ਨੂੰ ਬੁੱਝ ਲੈਂਦਾ ਹੈ ਕਿ ਜੇ ਮਨ ਦੀ ਪਵਿੱਤਰਤਾ ਹੋਣੀ ਹੈ ਉਹ ਕੇਵਲ ਪਰਮੇਸ਼ਰ ਦੇ ਭਜਨ ਨਾਲ, ਵਾਹਿਗੁਰੂ ਜੀ ਦੇ ਸ਼ਬਦ ਨਾਲ, ਜਿਵੇਂ ਜਿਵੇਂ ਪ੍ਰਮਾਤਮਾ ਦੇ ਸ਼ਬਦ ਦਾ ਅਭਿਆਸ ਕਰਾਂਗਾ ਤਿਵੇਂ ਤਿਵੇਂ ਮੇਰਾ ਮਨ ਉਜਲ ਹੁੰਦਾ ਜਾਵੇਗਾ। ਜਿਵੇਂ ਜਿਵੇਂ ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀ ਭਗਤੀ ਕਰਾਂਗਾ, ਨਿਸ਼ਕਾਮ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਾਂਗਾ, ਤਿਵੇਂ ਤਿਵੇਂ ਮੇਰੇ ਮਨ ਦੀ ਮੈਲ ਉਤਰਦੀ ਜਾਵੇਗੀ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਆਖ ਰਹੇ ਨੇ ਕੋਈ ਵਿਰਲੇ ਗੁਰਮੁਖ ਪਿਆਰੇ ਹੈ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਉਹਨਾਂ ਨੂੰ ਇਹ ਤਾਤ ਪਰਜ ਦੀ ਸਮਝ ਪੈ ਗਈ ਹੈ, ਉਹਨਾਂ ਨੂੰ ਇਹ ਗਿਆਤ ਪ੍ਰਾਪਤ ਹੋ ਗਈ ਹੈ ਕਿ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਮਨ ਪਵਿੱਤਰ ਹੁੰਦਾ ਹੈ। ਜਪ ਮਨ ਮੇਰੇ ਤੂੰ ਏਕੋ ਨਾਮ। ਹੇ ਮੇਰੇ ਪਿਆਰੇ ਮਨਾ, ਤੂੰ ਇੱਕ ਪਰਮੇਸ਼ਰ ਦਾ ਨਾਮ ਜਪ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਉੱਤਮ ਭਗਤੀ ਰੂਪ ਹੋ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਮੇਰੇ ਪਿਆਰੇ ਮਨਾ, ਜਪਣੇ ਯੋਗ ਪ੍ਰਮਾਤਮਾ ਦਾ ਨਾਮ ਜਪ। ਜਿਹੜਾ ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਹੈ, ਔਗੁਣਾ ਤੋਂ ਰਹਿਤ ਕਰਕੇ ਸ਼ੁਭ ਗੁਣਾਂ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ਰ ਦਾ ਜਾਪ ਹੈ, ਉਸ ਵਾਹਿਗੁਰੂ ਦੇ ਜਪਣੇ ਯੋਗ ਜਾਪ ਨੂੰ ਜਪਣਾ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਿਆ ਕਰ। ਸਤਿਗੁਰ ਦੀਆ ਮੋਕਉ ਇਹੋ ਨਿਦਾਨ। ਕਿਉਂਕਿ ਇਹ ਪੂਰੇ ਸਤਿਗੁਰਾਂ ਨੇ ਸਾਨੂੰ ਨਾਮ ਦਾ ਖਜ਼ਾਨਾ ਦਿੱਤਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਗੁਰੂ ਚਰਨਾਂ ਦੇ ਵਿੱਚ ਜਦੋਂ ਪਹਿਲੀ ਵਾਰ ਆਏ ਸਨ ਸਿੱਖੀ ਦੀ ਦਾਤ ਪ੍ਰਾਪਤ ਕਰਨ ਦੇ ਲਈ,
ਉਵੇਂ ਤਾਂ ਭਾਵੇਂ ਪਹਿਲਾਂ ਰਿਸ਼ਤੇਦਾਰੀ ਦੀ ਹੈਸੀਅਤ ਨੂੰ ਲੈ ਕਰਕੇ ਕਿੰਨੀ ਵਾਰ ਮਿਲੇ ਸਨ, ਕਿਉਂਕਿ ਰਿਸ਼ਤੇਦਾਰੀ ਦੇ ਵਿੱਚੋਂ, ਦੁਨਿਆਵੀ ਰਿਸ਼ਤੇਦਾਰੀ ਵਿੱਚੋਂ ਕੁੜਮ ਲੱਗਦੇ ਸਨ ਮਹਾਰਾਜ ਸਾਹਿਬ ਜੀ ਦੇ। ਤੋ ਇਸ ਕਰਕੇ ਪਹਿਲਾਂ ਭਾਵੇਂ ਬਹੁਤ ਵਾਰ ਮਿਲਾਪ ਹੋਇਆ, ਪਰ ਜਦੋਂ ਸਿੱਖੀ ਦੀ ਦਾਤ ਮੰਗਣ ਦੇ ਲਈ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਹੈ ਨਾ, ਬੀਬੀ ਅਮਰੋ ਜੀ ਦੇ ਨਾਲ, ਤੇ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਿੱਖੀ ਦੀ ਦਾਤ ਜਿਨ੍ਹਾਂ ਨੇ ਪਾਈ ਹੈ ਨਾ, ਗੁਰੂ ਘਰ ਦੇ ਵਿੱਚੋਂ ਸੇਵਾ ਕਰਕੇ ਹੀ ਪਾਈ ਹੈ। ਭਲੇ ਸਮੇਂ ਆਏ ਹੋ, ਆਓ ਪਿਆਰ ਦੇ ਨਾਲ ਗੁਰੂ ਚਰਨਾਂ ਦੀ, ਗੁਰੂ ਘਰ ਦੀ ਸੇਵਾ, ਗੁਰੂ ਕੀ ਸੰਗਤ ਦੀ ਸੇਵਾ ਪਿਆਰ ਦੇ ਨਾਲ ਭੇਜ ਕਰਕੇ ਕਰਨੀ ਕਰੋ। ਉਹ ਬਚਨ ਪੱਲੇ ਬੰਨ ਲਿਆ ਤੇ ਇੰਨੇ ਪਿਆਰ ਦੇ ਨਾਲ ਕਠਿਨ ਤੋਂ ਕਠਿਨ ਸੇਵਾ ਵੀ ਕਰਦੇ ਰਹੇ ਆ। ਆਰਬਲਾ ਭਾਵੇਂ ਵਡੇਰੀ ਹੋ ਗਈ, ਪਰ ਆਪਣਾ ਨੇਮ ਨਹੀਂ ਸਾਧ ਸੰਗਤ ਜੀ ਕਦੇ ਛੱਡਣਾ ਕੀਤਾ। ਹਿਰਦੇ ਅੰਦਰ ਪ੍ਰੇਮ ਤੇ ਜੀਵਨ ਦਾ ਨੇਮ ਬਣਾ ਲਿਆ। ਆਪਣੇ ਹੱਥੀਂ ਬੜੇ ਪਿਆਰ ਦੇ ਨਾਲ ਜਿੱਥੇ ਸੰਗਤ ਦੀ ਸੇਵਾ ਕਰਦੇ, ਹਰ ਰੋਜ਼ ਦਾ ਨਿਯਮ ਸੀਗਾ ਮਹਾਰਾਜ ਸਾਹਿਬ ਜੀ ਦੇ ਇਸ਼ਨਾਨ ਕਰਾਉਣੇ ਦੇ ਵਾਸਤੇ ਬਿਆਸਾ ਦਰਿਆ ਦੇ ਵਿੱਚੋਂ ਜਲ ਭਰ ਕਰਕੇ ਲੈ ਕੇ ਆਉਣਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਇਉਂ ਸੇਵਾ ਕਰਕੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ। ਤੇ ਕਈ ਪ੍ਰੇਮੀ ਗੁਰਸਿੱਖ ਸਾਧ ਸੰਗਤ ਜੀ ਤੇ ਕਟਾਕਸ਼ ਕਰਦੇ ਆ ਕਿ ਵਡੇਰੀ ਉਮਰ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੋਂ ਸੇਵਾ ਕਿਉਂ ਕਰਵਾਉਣੀ ਸੀ? ਕਿ ਉਸ ਸਮੇਂ ਉਹਨਾਂ ਦੇ ਲਾਗੇ ਕੋਈ ਜਲ ਦਾ ਪ੍ਰਬੰਧ ਨਹੀਂ ਸੀਗਾ, ਤੇ ਫਿਰ ਦਰਿਆ ਦੇ ਵਿੱਚ ਤਾਂ ਬੜਾ ਧੁੰਦਲਾ ਜਲ ਆਉਂਦਾ ਹੈ, ਉਹਦੇ ਨਾਲ ਇਸ਼ਨਾਨ ਭਲਾ ਕਿਵੇਂ ਕੀਤਾ ਜਾ ਸਕਦਾ ਹੈ? ਸਾਧ ਸੰਗਤ ਜੀ, ਜਿਵੇਂ ਹਰ ਰੋਜ਼ ਇਸ ਅਸਥਾਨ ਤੋਂ ਜੋ ਲੜੀਵਾਰ ਕਥਾ ਲਾਈਵ ਸਾਧ ਸੰਗਤ ਜੀ ਟੈਲੀਕਾਸਟ ਹੁੰਦਾ, ਤੇ ਕੁਝ ਪ੍ਰੇਮੀਆਂ ਨੇ ਸਾਧ ਸੰਗਤ ਜੀ ਕਮੈਂਟ ਵੀ ਕੀਤੇ ਸਨ, ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪਰਸਨਲ ਤੌਰ ਤੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਜੇ ਕੋਈ ਮਨ ਦੇ ਅੰਦਰ ਸ਼ੰਕਾ ਹੈ, ਕੋਈ ਭਰਮ ਹੈ। ਕੋਈ ਇੰਗਲੈਂਡ ਤੋਂ ਵਿਦੇਸ਼ ਵਿੱਚ ਰਹਿੰਦੇ, ਉਹਨਾਂ ਨੇ ਸਾਧ ਸੰਗਤ ਜੀ ਸ਼ੰਕਾ ਕੀਤਾ ਜੀ ਇਹ ਗੱਲ ਹੋ ਨਹੀਂ ਸਕਦੀ। ਇੱਕ ਤਾਂ ਰਿਸ਼ਤੇਦਾਰੀ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਦੀ ਕੁੜਮ ਲੱਗਦੇ ਆ, ਤੇ ਆਪਣੇ ਕੁੜਮਾਂ ਤੋਂ ਕੋਈ ਪਾਣੀ ਢਵਾਉਂਦਾ, ਇਹ ਸਵਾਲ ਕੀਤਾ। ਤੇ ਫਿਰ ਕਹਿੰਦੇ ਸਨ ਕਿ ਇੰਨੀ ਵਡੇਰੀ ਉਮਰ ਦੇ ਵਿੱਚ ਇੰਨੀ ਸੇਵਾ ਕੋਈ ਕਰ ਨਹੀਂ ਸਕਦਾ, ਕਿਉਂ ਉਹਨਾਂ ਨੂੰ ਸੇਵਾ ਕਰਵਾਈ? ਸਾਧ ਸੰਗਤ ਜੀ, ਇੱਕ ਬੇਨਤੀ ਜ਼ਰੂਰ ਉਹਨਾਂ ਗੁਰਮੁਖਾਂ ਨੂੰ ਕੀਤੀ ਸੀ ਕਿ ਭਾਈ ਸਤਿਗੁਰੂ ਜੀ ਤੇ ਪਹਿਲੀ ਗੱਲ ਸਿੱਖ ਦਾ ਫਰਜ਼ ਹੀ ਨਹੀਂ ਬਣਦਾ ਸ਼ੰਕਾ ਕਰਨੇ ਦਾ। ਪਹਿਲੀ ਗੱਲ ਤੇ ਇਹ ਹੈ ਕਿ ਸ਼ੰਕਾ ਬਣਦਾ ਹੀ ਨਹੀਂ ਸਿੱਖ ਦਾ, ਸ਼ੰਕਾ ਨਹੀਂ ਬਣਦਾ ਕਰਨਾ ਬਣਦਾ, ਕਦੇ ਕੋਈ ਫਰਜ਼ ਹੀ ਨਹੀਂ ਬਣਦਾ ਸਿੱਖ ਦਾ ਕਿ ਸ਼ੰਕਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ। ਹਾਂ, ਜੇ ਤੁਹਾਡੇ ਮਨ ਦੇ ਅੰਦਰ ਹੈ ਤੇ ਫਿਰ ਸਤਿਗੁਰੂ ਜੀ ਦੇ ਬਚਨ ਹਨ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਕਰਦੇ ਆ, ਗਰੀਬ ਨਵਾਜ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ। ਤੇ ਨਾਲ ਇਹ ਬਚਨ ਕੀਤਾ ਸੀ, ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਹੁੰਦਾ ਹੈ ਨਾ, ਉਹ ਸਾਧ ਸੰਗਤ ਜੀ ਵਡੇਰੀ ਉਮਰ ਦੇ ਵਿੱਚ ਵੀ ਮਹਾਨ ਸੇਵਾਵਾਂ ਕਰ ਜਾਂਦੇ ਆ। ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਡੇਰੀ ਉਮਰ ਦੇ ਵਿੱਚ 18 ਸੇਰ ਦਾ ਖੰਡਾ ਚੁੱਕਣਾ ਕੋਈ ਆਮ ਸਾਧਾਰਨ ਮਨੁੱਖ ਥੋੜਾ ਹੀ ਸੇਵਾ ਕਰ ਸਕਦਾ। ਬਿਸਤਰਿਆਂ ਦਾ ਸ਼ਿੰਗਾਰ ਬਣ ਜਾਂਦੇ ਸਾਡੇ ਬਜ਼ੁਰਗ ਐਸੀ ਉਮਰ ਦੇ ਵਿੱਚ। ਪਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਦਿੱਤਾ ਹੋਇਆ ਥਾਪੜਾ ਔਰ ਕੀਤੀ ਹੋਈ ਭਗਤੀ ਦਾ ਪ੍ਰਤਾਪ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੇ ਕੋਲ ਹੁੰਦਾ, ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਆ, ਤੇ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸੇਵਾ ਕਰਵਾ ਲੈਂਦੇ ਹਨ। ਮਨੁੱਖ ਆਪ ਚਾਹ ਕਰਕੇ ਵੀ ਕੋਈ ਸੇਵਾ ਨਹੀਂ ਕਰਦਾ। ਤੋ ਇਹ ਬੇਨਤੀ ਤਾਂ ਕੀਤੀ ਹੈ ਕਿ ਕਦੇ ਸਾਨੂੰ ਸ਼ੰਕਾ ਨਹੀਂ ਸਾਧ ਸੰਗਤ ਜੀ ਕਰਨਾ ਚਾਹੀਦਾ। ਕਿੰਨੇ ਪ੍ਰਮਾਣ, ਕਿੰਨੀਆਂ ਸਾਖੀਆਂ ਨੇ। ਜੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਸਤਰਾਂ ਦੇ ਬਾਬਤ ਹੀ ਕਿਤੇ ਵਿਚਾਰ ਕੀਤੀ ਜਾਵੇ ਤੇ ਕਿੰਨਾ ਭਾਰ ਆਪਣੇ ਸਾਧ ਸੰਗਤ ਜੀ ਸਰੀਰ ਦੇ ਉੱਪਰ ਉਹ ਧਾਰਨ ਕਰਿਆ ਕਰਦੇ ਸਨ। ਅੱਜ ਵੀ ਕਿੰਨੇ ਸਾਧ ਸੰਗਤ ਜੀ ਚੱਕਰ ਹਨ ਉਹਨਾਂ ਦੇ ਦਮਾਲੇ ਦੇ, ਜਿਨ੍ਹਾਂ ਦੇ ਦਰਸ਼ਨ ਕਰਵਾਏ ਜਾਂਦੇ ਆ ਸ੍ਰੀ ਅਕਾਲ ਤਖਤ ਸਾਹਿਬ। ਫਿਰ ਸਾਧ ਸੰਗਤ ਜੀ ਕਮਰ ਕੱਸਾ, ਕਿੰਨੇ ਕਿੰਨੇ ਭਾਰੇ ਸ਼ਸਤਰ,
ਉਹ ਕੀ ਉਹਨਾਂ ਦੇ ਉੱਪਰ ਕੋਈ ਸ਼ੰਕਾ ਕਰ ਲਵੇਗਾ? ਸਿੱਖ ਦਾ ਫਰਜ਼ ਨਹੀਂ ਬਣਦਾ ਸਾਧ ਸੰਗਤ ਜੀ ਕੋਈ ਸ਼ੰਕਾ ਕਰਨਾ। ਇਸ ਲਈ ਬੇਨਤੀ ਹੈ, ਕਦੇ ਕਟਾਕਸ਼ ਨਹੀਂ ਕਰਨਾ ਚਾਹੀਦਾ, ਸਗੋਂ ਭਾਵਨਾ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਨੂੰ, ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨਾ ਚਾਹੀਦਾ ਹੈ। ਤੋ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ, ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਮਹਾਰਾਜ ਸਾਹਿਬ ਜੀ ਆਖ ਰਹੇ ਹੈ ਕਿ ਪੂਰੇ ਸਤਿਗੁਰਾਂ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੇ ਸਾਨੂੰ ਨਾਮ ਦਾ ਖਜ਼ਾਨਾ ਦਿੱਤਾ ਹੈ। ਸਾਧ ਸੰਗਤ ਜੀ, ਜਦੋਂ ਪਹਿਲੀ ਵਾਰ ਆਏ ਸੀ ਨਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਤੇ ਸਤਿਗੁਰੂ ਜੀ ਨੇ ਭਾਵੇਂ ਉੱਚੇ ਥਾਂ ਤੇ ਸਤਿਕਾਰ ਵਜੋਂ ਬਿਠਾਉਣਾ ਚਾਹਿਆ ਸੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ, ਪਰ ਹੱਥ ਜੋੜ ਕਰਕੇ ਨੇਤਰਾਂ ਵਿੱਚ ਜਲ ਭਰ ਆਇਆ, ਬੇਨਤੀ ਕੀਤੀ ਸੀ, ਮਹਾਰਾਜ ਨਹੀਂ, ਮੈਂ ਅੱਜ ਰਿਸ਼ਤੇਦਾਰੀ ਦੀ ਹੈਸੀਅਤ ਨੂੰ ਨਹੀਂ ਆਪ ਜੀ ਦੇ ਚਰਨਾਂ ਵਿੱਚ ਆਇਆ, ਰਿਸ਼ਤੇਦਾਰੀ ਦੀ ਹੈਸੀਅਤ ਨੂੰ ਲੈ ਕਰਕੇ ਤੁਹਾਡੀ ਸ਼ਰਨ ਵਿੱਚ ਨਾ ਆਇਆ। ਮਹਾਰਾਜ ਮੈਂ ਸਿੱਖ ਬਣਨ ਵਾਸਤੇ, ਸਿੱਖੀ ਦੀ ਜਾਚਨਾ ਕਰਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਆਇਆ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਖਸ਼ਿਸ਼ ਕੀਤੀ ਹੈ। ਤਾਂ ਹਜੂਰ ਕਹਿੰਦੇ ਹਨ, ਹੇ ਗੁਰਸਿੱਖੋ, ਇਹ ਨਾਮ ਦਾ ਖਜ਼ਾਨਾ ਪੂਰੇ ਸਤਿਗੁਰਾਂ ਤੋਂ ਮਿਲਦਾ ਹੈ। ਇਸ ਲਈ ਪਿਆਰ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਨਾ ਕਰੋ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਸਿੱਧਾ ਕੇ ਆਸਣ ਜੇ ਸਿੱਖੈ। ਤੇ ਮਹਾਰਾਜ ਸਾਹਿਬ ਜੀ ਜਿਵੇਂ ਸਿੱਧ 84 ਆਸਣ ਲਗਾਉਂਦੇ ਨੇ, ਮਹਾਰਾਜ ਉਹਨਾਂ ਆਸਣਾਂ ਕਰਕੇ ਵੀ ਮਨ ਦੀ ਜਿਹੜੀ ਸ਼ੁੱਧਤਾ ਹੋ ਸਕਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਗੁਰਸਿੱਖੋ, ਸਿੱਧਾਂ ਦੇ ਜਿਹੜੇ ਕੀਤੇ ਹੋਏ ਆਸਣ ਹੈ ਨਾ, ਭਾਵੇਂ ਆਸਣ ਵੀ ਕੋਈ ਜ਼ਿੰਦਗੀ ਵਿੱਚ ਸਿੱਖ ਲਵੇ, 84 ਆਸਣ ਮੰਨੇ ਗਏ ਹੈ ਜਿਹੜੇ ਸਿੱਧ ਲਗਾਉਂਦੇ ਹਨ। ਉਹ ਭਾਵੇਂ ਸਾਧਨ ਵੀ ਜਿਹੜੇ ਹਨ, ਆਸਣ ਵੀ ਭਾਵੇਂ ਜੀਵਨ ਦੇ ਅੰਦਰ ਉਹਨਾਂ ਦੀ ਸਿੱਖਿਆ ਪ੍ਰਾਪਤ ਕਰ ਲਵੇ, ਕਿਹੜੇ ਕਿਹੜੇ ਢੰਗ ਦੇ ਨਾਲ, ਕਿਹੜੇ ਕਿਹੜੇ ਸਮੇਂ ਕਿਹੜੇ ਕਿਹੜੇ ਆਸਣ ਕਰਨੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਸਿੱਧਾਂ ਦੇ ਆਸਣ ਵੀ ਸਿੱਖ ਲੈਣਾ ਕਰੇ। ਇੰਦਰੀ ਵਸ ਕਰ ਕਮਾਏ। ਫਿਰ ਇੰਦਰੀਆਂ ਨੂੰ ਵਸ ਕਰਕੇ, ਭਾਵ ਇਹਨਾਂ ਦਾ ਦਮਨ ਕਰਕੇ, ਫਿਰ ਉਹ ਜੀਵਨ ਦੇ ਵਿੱਚ ਇਹ ਸਾਧਨ ਕਮਾਉਣਾ ਕਰੇ। ਜਾਂ ਆਸਣ ਲਗਾਉਣੇ, ਕਪਾਲੀ ਆਸਣ ਆਦਿਕ ਲਾਉਣਾ। ਸਾਧ ਸੰਗਤ ਜੀ ਕਿੰਨੇ ਕਿੰਨੇ ਇਹ 84 ਸਿੱਧਾਂ ਦੇ ਆਸਣੇ ਆ, ਕੋਈ ਪੁੱਠੇ ਲਟਕਦਾ, ਕੋਈ ਕਿਸੇ ਤਰ੍ਹਾਂ ਕਰਕੇ ਕਿੰਨੇ ਕਿੰਨੇ ਇਹ ਆਸਣ ਕਰਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਇੰਦਰੀ ਵਸ ਕਰ ਕਮਾਏ, ਕਿ ਇੰਦਰੀਆਂ ਨੂੰ ਵਸੀਕਾਰ ਕਰਕੇ ਕਹੇ ਕਿ ਮੈਂ ਇੰਦਰੀਆਂ ਦਾ ਦਮਨ ਕਰ ਲਿਆ। ਪਰ ਸਾਧ ਸੰਗਤ ਜੀ ਮਨ ਦਾ ਦਮਨ ਤਾਂ ਨਹੀਂ ਨਾ ਕਰ ਸਕਦੇ। ਠੀਕ ਹੈ, ਇੰਦਰੀਆਂ ਕਰਕੇ ਪਰਹੇਜ਼ ਕਰ ਲਵੇਗਾ ਜ਼ਬਰਨ, ਪਰ ਮਨ ਦੇ ਉੱਪਰ ਕਿਵੇਂ ਆਪਣੇ ਜਿਹੜੀ ਹੈ ਪਕੜ ਬਣਾ ਸਕਦਾ ਹੈ? ਮਨ ਆਪਣੇ ਨੂੰ ਕਿਵੇਂ ਵਸੀਕਾਰ ਕਰ ਸਕਦਾ ਹੈ? ਮਨ ਤਾਂ ਉਸੇ ਤਰ੍ਹਾਂ ਹੀ ਰੌਲਾ ਪਾਉਂਦਾ ਹੈ ਨਾ, ਮਨ ਤਾਂ ਉਸੇ ਤਰ੍ਹਾਂ ਹੀ ਬਾਰ-ਬਾਰ ਭਟਕਦਾ ਹੈ ਨਾ। ਮਨ ਦੀ ਰਫ਼ਤਾਰ ਤਾਂ ਨਹੀਂ ਨਾ ਘਟਣਾ ਕੀਤੀ। ਇੰਦਰੀਆਂ ਦੀ ਰਫ਼ਤਾਰ ਭਾਵੇਂ ਘਟਾ ਲੇ, ਇੱਕ ਥਾਂ ਤੇ ਬੈਠ ਗਿਆ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ। ਮਨ ਨਹੀਂ ਸਾਧ ਸੰਗਤ ਜੀ ਟਿਕਦਾ ਵਾਹਿਗੁਰੂ ਦੇ ਸ਼ਬਦ ਤੋਂ ਬਿਨਾਂ। ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਨੇ, ਇੰਦਰੀ ਵਸ ਕਰ ਕਮਾਏ। ਭਾਵੇਂ ਸਿੱਧਾਂ ਦੇ ਆਸਣ ਲਾਉਣੇ ਵੀ ਕੋਈ ਸਿੱਖ ਲਵੇ, ਇੰਦਰੀਆਂ ਨੂੰ ਵਸ ਕਰਕੇ ਭਾਵੇਂ ਯੋਗ ਸਾਧਨਾ, ਆਸਣਾ ਦੀ ਸਾਧਨਾ ਵੀ ਭਾਵੇਂ ਕਮਾਈ ਜਾਵੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਮਨ ਨਹੀਂ ਕਦਾਚਿਤ ਵੀ ਸਾਫ਼ ਹੋਣਾ ਕਰਦਾ। ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਮਨ ਕੀ ਮੈਲ ਨਾ ਉਤਰੈ। ਹੇ ਗੁਰਸਿੱਖੋ, ਮਨ ਦੀ ਮੈਲ ਕਦੇ ਉਤਰ ਨਹੀਂ ਸਕਦੀ। ਭਾਵੇਂ ਸਿੱਧਾਂ ਦੇ ਆਸਣ ਵੀ ਲਾਉਣੇ ਸਿੱਖ ਲਵੇ, ਭਾਵੇਂ ਇੰਦਰੀਆਂ ਦਾ ਦਮਨ ਕਰਕੇ ਵੀ ਕਹੇ ਕਿ ਮੈਂ ਬੜਾ ਸੰਜਮੀ ਬਣ ਗਿਆ ਹਾਂ, ਹਉਮੈ ਮੈਲ ਨਾ ਜਾਏ। ਨਾ ਹੀ ਕਦੇ ਹਉਮੈ ਦੀ ਮੈਲ ਜਾਂਦੀ ਹੈ, ਨਾ ਕਦੇ ਸਾਧ ਸੰਗਤ ਜੀ ਅਵਰਨ ਦਾ ਪਰਦਾ ਹਟਦਾ। ਇਹ ਹੈ ਮੈਲ ਦਾ ਹੀ ਪਰਦਾ, ਇਹਨੂੰ ਅਵਰਨ ਦਾ ਪਰਦਾ ਕਿਹਾ ਜਾਂਦਾ ਹੈ। ਪੂਰਬਲੇ ਜਨਮਾਂ ਦੀ ਪਾਪ ਕਰਮਾਂ ਦੀ ਮੈਲ ਦਾ ਹੀ ਪਰਦਾ ਬਣਿਆ ਹੋਇਆ। ਨਾ ਤਾਂ ਇਹ ਪਰਦਾ ਹਟਦਾ, ਨਾ ਕਦੇ ਹਉਮੈ ਦੀ ਮੈਲ ਲਹਿੰਦੀ ਹੈ। ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ ਤਾਂ ਸਾਧ ਸੰਗਤ ਜੀ, ਜਿਵੇਂ ਸੰਤੋਖਾ ਜੋਗੀ ਸੀ ਨਾ, ਕਿੰਨੇ ਲੰਬੇਰੇ ਸਮੇਂ ਤੋਂ ਯੁੱਗ ਬੀਤ ਗਏ ਸਨ, ਦਸਮ ਦਵਾਰ ਦੇ ਵਿਸ਼ਵਾਸਾਂ ਨੂੰ ਚੜਾਇਆ ਹੋਇਆ।
ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਵਾਲ ਕੀਤਾ ਸੀ ਨਾ, ਹੱਥ ਦੀਆਂ 5 ਉਂਗਲਾਂ ਦੇ ਨਾਲ ਗੁਪਤ ਰੂਪ ਦੇ ਵੀ ਸਵਾਲ ਕੀਤਾ, ਇਹ ਉਹ ਅੱਗੇ ਹੱਥ ਕਰਕੇ ਤੇ ਮੁੱਠੀ ਬੰਦ ਕਰ ਲਈ ਸੀ। ਭਾਵ ਕਿ ਜੋਗੀ ਜੀ ਜਿਹੜੇ ਪ੍ਰਬਲ 5 ਵਿਕਾਰ ਹੈ ਉਹਨਾਂ ਨੂੰ ਵਸੀਕਾਰ ਕਰ ਲਿਆ ਕਿ ਨਹੀਂ? ਕਿੰਨੇ ਲੰਬੇਰੇ ਸਮੇਂ ਤੋਂ ਚੌਂਕੜਾ ਲਗਾ ਕੇ ਬੈਠੇ ਹੋ, ਤੇ ਸਿਰ ਫੇਰ ਦਿੱਤਾ ਸੀਗਾ ਕਿ ਨਹੀਂ, ਅਜੇ ਵੀ ਸੂਖਮ ਰੂਪ ਦੇ ਵਿੱਚ ਮੇਰੇ ਅੰਦਰ ਹੀ ਹਨ, ਅਜੇ ਵੀ ਮੇਰੇ ਅੰਦਰ ਹੀ ਰੌਲਾ ਪਾ ਰਹੇ ਹੈ, ਇਹਨਾਂ ਨੂੰ ਪੂਰੀ ਤਰ੍ਹਾਂ ਮੈਂ ਆਪਣੇ ਵਸ ਵਿੱਚ ਨਹੀਂ ਕਰ ਸਕਿਆ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਸੰਤੋਖੇ ਜੋਗੀ ਦੇ ਭਰਮ ਅਤੇ ਵਿਕਾਰ ਅਭਾਵ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਬਖਸ਼ੀ ਸੀ, ਜਿਸ ਦੇ ਨਾਮ ਤੇ ਸੰਤੋਖ ਸਰ ਸਾਹਿਬ ਪਵਿੱਤਰ ਅਸਥਾਨ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ 5 ਸਰੋਵਰਾਂ ਦਾ ਬੜਾ ਵੱਡਾ ਮਹਾਤਮ ਹੈ। ਉਹਨਾਂ 5 ਸਰੋਵਰਾਂ ਦੇ ਵਿੱਚੋਂ ਸਾਧ ਸੰਗਤ ਜੀ ਸੰਤੋਖ ਸਰ ਸਾਹਿਬ ਸੰਤੋਖੇ ਜੋਗੀ ਦੇ ਨਾਮ ਤੇ ਮਹਾਰਾਜ ਸਾਹਿਬ ਜੀ ਨੇ ਰੱਖਿਆ ਹੋਇਆ। ਸੋ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਨੇ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਨਾ ਤਾਂ ਮਨ ਤੋਂ ਪਾਪ ਕਰਮਾਂ ਦੀ ਮੈਲ ਉਤਰਦੀ ਹੈ ਤੇ ਨਾ ਕਦੇ ਹਉਮੈ ਦੀ ਮੈਲ ਜਾਂਦੀ ਹੈ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ। ਇਸ ਮਨ ਕੋ ਹੋਰ ਸੰਜਮ ਕੋ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਮਨ ਨੂੰ ਹੋਰ ਕੋਈ ਸੰਜਮ ਦੇ ਨਾਲ, ਹੋ ਕਿਸੇ ਯਤਨ ਕਰਨ ਦੇ ਨਾਲ ਕਦੇ ਵੀ ਸ਼ੁੱਧ ਨਹੀਂ ਕੀਤਾ ਜਾ ਸਕਦਾ। ਬਿਨ ਸਤਿਗੁਰ ਕੀ ਸਰਣ ਆਏ। ਮਹਾਰਾਜ ਕਿਹੜਾ ਫਿਰ ਯਤਨ ਕੀਤਾ ਜਾਵੇ? ਹਜੂਰ ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਜਾਵੇ। ਬਿਨਾਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤਿਆਂ ਹੋਰ ਕਿਸੇ ਵੀ ਮਹਾਰਾਜ ਕਹਿੰਦੇ ਨਿਉਲੀ ਧੋਤੀ ਆਦਿ ਕਰਮ ਕਰਨ ਦੇ ਨਾਲ, ਜਾਂ ਕਿਸੇ ਸਾਧਨਾ ਕਰਨ ਦੇ ਨਾਲ, ਜਾਂ ਕੋਈ ਆਸਣ ਸਿੱਖਣ ਦੇ ਨਾਲ, ਕਿਸੇ ਵੀ ਯਤਨ ਕਰਨ ਦੇ ਨਾਲ ਮਨ ਨੂੰ ਕਦੇ ਸਾਫ਼ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਜੀ, ਜਿਵੇਂ ਗੁਰ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਹੜਾ ਮਛੰਦਰ ਨਾਥ ਸੀ ਨਾ ਸਾਧ ਸੰਗਤ ਜੀ, ਇਹ ਸਿੱਧਾਂ ਦਾ ਗੁਰੂ, ਗੋਰਖਨਾਥ ਦਾ ਗੁਰੂ, ਇਹਨੇ ਇੰਨੀਆਂ ਜ਼ਿਆਦਾ ਕਰਾਮਾਤਾਂ ਸਿੱਧ ਕੀਤੀਆਂ ਹੋਈਆਂ ਸਨ ਕਿ ਜਿਹੜੀ ਪਰ ਕਾਇਆ ਸਾਧ ਸੰਗਤ ਜੀ ਇੱਕ ਸ਼ਕਤੀ ਹੈ, ਉਹਦੇ ਨਾਲ ਜੇਕਰ ਕੋਈ ਜੀਵ ਚੜਾਈ ਜਾਵੇ, ਕਰ ਜਾਵੇ, ਕਿਸੇ ਦੀ ਮੌਤ ਹੋ ਜਾਵੇ, ਤੇ ਆਪਣੀ ਕਾਇਆ ਨੂੰ ਰੱਖ ਕਰਕੇ ਉਹਦੀ ਕਾਇਆ ਵਿੱਚ ਪ੍ਰਵੇਸ਼ ਹੋ ਜਾਣਾ, ਇਹਨੂੰ ਪਰ ਕਾਇਆ ਸਾਧ ਸੰਗਤ ਜੀ ਸਿੱਧੀ ਸ਼ਕਤੀ ਕਿਹਾ ਜਾਂਦਾ ਹੈ। ਕਿ ਆਪਣਾ ਸਰੀਰ ਕਿਤੇ ਟਿਕਾ ਕਰਕੇ ਤੇ ਸ਼ਕਤੀ ਦੇ ਬਲ ਦੇ ਨਾਲ ਮੁਰਦੇ ਸਰੀਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋ ਜਾਣਾ। ਤੇ ਸੰਸਾਰ ਦੇ ਲੋਕਾਂ ਨੂੰ ਪਤਾ ਨਹੀਂ ਸੀ ਲੱਗਾ, ਇਸੇ ਤਰ੍ਹਾਂ ਮਛੰਦਰ ਨਾਥ ਨੇ ਕੀਤਾ ਸੀ। ਜਿਹੜਾ ਅਮਰੂ ਰਾਜਾ ਸੀ ਨਾ, ਉਹਦੀ ਮੌਤ ਹੋ ਗਈ, ਤੇ ਸਾਧ ਸੰਗਤ ਜੀ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਉਹ ਮੁਰਦੇ ਦੀ ਅਮਰੂ ਦੀ ਲੋਰ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋ ਗਿਆ ਸੀਗਾ। ਤੇ ਕਿਤੇ ਕਿਸੇ ਨੂੰ ਪਤਾ ਨਾ ਚੱਲ ਜਾਵੇ, ਮੇਰੇ ਚੇਲਿਆਂ ਨੂੰ, ਜੋਗੀਆਂ ਨੂੰ, ਇਸ ਨੇ ਇਹ ਪੱਕੀ ਸਾਧ ਸੰਗਤ ਜੀ ਹਦਾਇਤ ਕਰ ਦਿੱਤੀ ਸੀ, ਤਾੜਨਾ ਕਰ ਦਿੱਤੀ ਸੀ ਆਪਣੇ ਸਿਪਾਹੀਆਂ ਨੂੰ, ਅਹਲਕਾਰਾਂ ਨੂੰ, ਕੰਨ ਪਾਟਾ ਜੋਗੀ ਕੋਈ ਮੇਰੇ ਦਰਬਾਰ ਦੇ ਅੰਦਰ ਪ੍ਰਵੇਸ਼ ਨਹੀਂ ਹੋਣਾ ਚਾਹੀਦਾ, ਪੱਕੀ ਹਦਾਇਤ ਕਰ ਦਿੱਤੀ ਸੀ। ਤੇ ਜਦੋਂ ਸਾਧ ਸੰਗਤ ਜੀ ਗੋਰਖਨਾਥ ਨੂੰ ਪਤਾ ਲੱਗਾ, ਬੜਾ ਸ਼ਰਮਸ਼ਾਰ ਹੋਇਆ ਕਿ ਹੈ ਤੇ ਸਾਡਾ ਗੁਰੂ ਹੈ, ਪਰ ਇਹ ਕਿਹੜੇ ਕੰਮਾਂ ਵਿੱਚ ਪਿਆ ਹੋਇਆ। ਜਦ ਸੰਗਤ ਜੀ ਉਹਦੀ ਸੁਰਤ ਨੂੰ ਜਗਾਉਣ ਦੇ ਵਾਸਤੇ ਫਿਰ ਇਹਨੇ ਤਬਲਾ ਸਿੱਖਿਆ, ਤਬਲੇ ਦਾ ਗੁਣ ਸਿੱਖਿਆ, ਬੜਾ ਅਭਿਆਸ ਕੀਤਾ ਤਬਲੇ ਦਾ। ਤੇ ਫਿਰ ਆਪਣੇ ਕੰਨਾਂ ਦੇ ਵਿੱਚ ਜਿਹੜੇ ਸਾਧ ਸੰਗਤ ਜੀ ਕੰਨ ਪਾਟੇ ਸੀ, ਉਹ ਹਦਾਇਤ ਕੀਤੀ ਹੋਈ ਸੀ, ਨਹੀਂ ਸੀ ਕੋਈ ਆ ਸਕਦਾ ਕੰਨਾਂ ਨੂੰ ਢੱਕ ਕੇ ਨਾ, ਤੇ ਤਬਲੇ ਦੇ ਜਿਹੜਾ ਸਾਧ ਸੰਗਤ ਜੀ ਗੁਣ ਸੀਗਾ ਇਹਦੇ ਕੋਲ, ਉਹ ਦਰਬਾਰ ਦੇ ਵਿੱਚ ਵਜਾਉਣ ਦੇ ਵਾਸਤੇ ਪੇਸ਼ ਹੋਇਆ। ਤੇ ਉਹ ਤਬਲੇ ਦੇ ਵਿੱਚੋਂ ਐਸੀ ਆਵਾਜ਼ ਕੱਢੀ ਹੈ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਜਦੋਂ ਇਹ ਆਵਾਜ਼ ਪ੍ਰਗਟ ਕੀਤੀ ਤੇ ਇਹਦੀ ਸੁਰਤ ਨੂੰ ਜਗਾਇਆ। ਫਿਰ ਇਹਨੂੰ ਕੰਨੋਂ ਫੜ ਕੇ ਬਾਹਰ ਲੈ ਕੇ ਆਂਦਾ ਕਿ ਕਿਹੜੇ ਕੰਮਾਂ ਵਿੱਚ ਪਿਆ ਹੋਇਆ। ਇਹ ਕੋਈ ਯੋਗ ਥੋੜਾ ਹੈ, ਇਹ ਵੇਦ ਕਰਮ ਥੋੜਾ ਹੈ, ਅਵੇਦ ਕਰਮ ਕਰਦਾ ਪਿਆ, ਅਯੋਗ ਕਰਮ ਕਰਦਾ ਪਿਆ ਹੈ ਤੇ ਭਾਵੇਂ ਤੂੰ ਸਾਡਾ ਗੁਰੂ ਹੀ ਹੈ। ਜਦੋਂ ਇਹਦੀ ਸੁਰਤ ਨੂੰ ਜਗਾਇਆ, ਫਿਰ ਕਹਿੰਦਾ ਮੈਂ ਹੁਣ ਬਖਸ਼ਿਆ ਕਿਵੇਂ ਜਾਵਾਂਗਾ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਰਖਨਾਥ ਆਪਣੇ ਗੁਰੂ ਨੂੰ ਲੈ ਕੇ ਆਇਆ ਸੀਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਤਾਂ ਸਾਧ ਸੰਗਤ ਜੀ, ਗੁਰੂ ਸ਼ਰਨ ਧਾਰਨ ਕੀਤੀ ਤੋਂ ਬਿਨਾਂ ਕਦੇ ਇਹਨਾਂ ਵਿਕਾਰਾਂ ਨੂੰ ਵਸੀਕਾਰ ਨਹੀਂ ਕੀਤਾ ਜਾ ਸਕਦਾ। ਮਨ ਨੂੰ ਕਦੇ ਨਿਰਮਲ ਬਣਾਇਆ ਹੀ ਨਹੀਂ ਜਾ ਸਕਦਾ। ਜਿੰਨੇ ਮਰਜ਼ੀ ਕੋਈ ਸਾਧਨਾ ਕਰੀ ਜਾਵੇ, ਸਗੋਂ ਮਹਾਰਾਜ ਕਹਿੰਦੇ ਹਉਮੈ ਵੱਧਦੀ ਜਾਂਦੀ ਹੈ ਕਿ ਮੈਂ ਇੰਨੇ ਸਾਧਨ ਕੀਤੇ ਐ, ਮੈਂ ਇੰਨੀਆਂ ਸਾਧਨਾਵਾਂ ਕਰ ਲਈਆਂ ਨੇ। ਸਗੋਂ ਜੀਵ ਹੰਕਾਰੀ ਬਣਦਾ ਜਾਂਦਾ ਹੈ ਤੇ ਹੰਕਾਰ ਪਰਮੇਸ਼ਰ ਨੂੰ ਭਾਉਂਦਾ ਨਹੀਂ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ ਕਿ ਬਿਨ ਸਤਿਗੁਰ ਕੀ ਸ਼ਰਨ ਆਏ। ਹੇ ਗੁਰਸਿੱਖੋ, ਬਿਨਾਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤਿਆਂ ਬਹੁਤੇ ਸੰਜਮ, ਬਹੁਤਾ ਇੰਦਰੀਆਂ ਦਾ ਦਮਨ ਕਰਨ ਦੇ ਬਾਵਜੂਦ ਵੀ ਕਦੇ ਇਸ ਮਨ ਨੂੰ ਸ਼ੁੱਧ ਨਹੀਂ ਕੀਤਾ ਜਾ ਸਕਦਾ। ਜੇ ਕੋਈ ਸਾਧ ਸੰਗਤ ਜੀ ਵਿਚਾਰਨ ਵਾਲੀ ਗੱਲ ਹੈ, ਜਬਰਨ ਜੇ ਕੋਈ ਕਹੇ ਕਿ ਮੈਂ ਇੰਦਰੀਆਂ ਦਾ ਦਮਨ ਕਰਕੇ ਮਨ ਨੂੰ ਪਵਿੱਤਰ ਕਰ ਲਵਾਂ, ਇਹ ਕਦੇ ਹੋ ਨਹੀਂ ਸਕਦਾ। ਕਿਉਂਕਿ ਜਿਹੜੇ ਜੀਵ ਅੰਨੇ ਹੁੰਦੇ ਆ ਨਾ, ਉਹਨਾਂ ਦੀ ਕਿਹੜੀ ਵਾਸ਼ਨਾ ਮਰ ਜਾਂਦੀ ਹੈ ਸੰਸਾਰ ਨੂੰ ਦੇਖਣ ਦੀ। ਜਿਹੜੇ ਜੀਵ ਅੰਨੇ ਹੁੰਦੇ ਆ ਨਾ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੁੰਦੀ, ਜਾਂ ਫਿਰ ਨੇਤਰਾਂ ਵਿੱਚ ਸਲਾਈਆਂ ਮਾਰ ਕਰਕੇ ਆਖਣ ਕਿ ਅੰਨੇ ਹੋ ਜਾਣਾ, ਕੀ ਕਰਨਾ ਸੰਸਾਰ ਨੂੰ ਦੇਖ ਕਰਕੇ। ਸੰਸਾਰ ਦਾ ਸਾਰਾ ਵਿਕਾਰਾਂ ਦਾ ਘਰ ਹੈ, ਔਗਣਾਂ ਦਾ ਘਰ ਹੈ। ਤੋ ਇਸ ਪ੍ਰਕਾਰ ਜਿਹੜੇ ਅੰਨੇ ਜੀਵ ਹਨ, ਉਹਨਾਂ ਦੀਆਂ ਕਿਹੜੀਆਂ ਵਾਸ਼ਨਾਵਾਂ ਮਰ ਜਾਂਦੀਆਂ। ਜਾਂ ਫਿਰ ਜਿਹੜੇ ਬੋਲੇ ਹਨ, ਉਹਨਾਂ ਦੀ ਕਿਹੜੀ ਸਾਧ ਸੰਗਤ ਜੀ ਸੁਣਨ ਦੀ ਉਹਨਾਂ ਦੀ ਵਾਸ਼ਨਾ ਖਤਮ ਹੋ ਜਾਂਦੀ ਹੈ। ਉਹਨਾਂ ਦੇ ਮਨ ਦੇ ਵਿੱਚ ਵੀ ਤਾਂ ਹੁੰਦਾ ਹੀ ਹੈ ਨਾ, ਇੱਛਾ ਆਸ ਲਾਈ ਹੁੰਦੀ ਹੈ ਕਿ ਸਾਨੂੰ ਵੀ ਕੋਈ ਸੁਣੇ ਕੰਨਾਂ ਦੇ ਨਾਲ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜ਼ੁਬਾਨ ਦੇ ਵਿੱਚ ਜਿਹੜੇ ਗੂੰਗੇ ਹੋ ਜਾਂਦੇ ਹਨ, ਬੋਲਣ ਦੀ ਸਮਰੱਥਾ ਨਹੀਂ ਹੁੰਦੀ, ਉਹਨਾਂ ਨੂੰ ਬੋਲਣ ਦਾ ਚਾਅ ਹੁੰਦਾ ਹੈ। ਉਹਨਾਂ ਨੂੰ ਸਗੋਂ ਕਈ ਗੁਣਾ ਵੱਧ ਚਾਅ ਹੁੰਦਾ ਦੇਖਣ ਦਾ, ਬੋਲਣ ਦਾ, ਸੁਣਨ ਦਾ। ਤੋ ਇਸੇ ਪ੍ਰਕਾਰ ਜਿਹੜਾ ਜ਼ਬਰਨ ਇੰਦਰੀਆਂ ਦਾ ਦਮਨ ਕਰਨਾ ਹੈ, ਵਾਹਿਗੁਰੂ ਦੇ ਭਜਨ ਤੋਂ ਬਿਨਾ ਆਖੀ ਜਾਣਾ ਕਿ ਮੈਂ ਬੜਾ ਸੰਜਮੀ ਹਾਂ, ਬੜਾ ਪਰਹੇਜ਼ ਰੱਖਣ ਵਾਲਾ, ਉਹ ਸਗੋਂ ਕਈ ਗੁਣਾ ਵੱਧ ਸਾਧ ਸੰਗਤ ਜੀ ਵਿਕਾਰੀ ਬਣ ਜਾਂਦੇ ਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਕੀ ਸ਼ਰਨ ਆਏ। ਇਹ ਗੁਰਸਿੱਖੋ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੇ ਤੋਂ ਬਿਨਾ ਮਨ ਨੂੰ ਕਦੇ ਪਵਿੱਤਰ ਕੀਤਾ ਹੀ ਨਹੀਂ ਜਾ ਸਕਦਾ। ਸਤਿਗੁਰ ਮਿਲਿਆ ਉਲਟੀ ਭਈ। ਜਿਹੜੇ ਜੀਵ ਪੂਰੇ ਸਤਿਗੁਰੂ ਜੀ ਨਾਲ ਮਿਲੇ ਹਨ, ਉਹਨਾਂ ਦੀ ਜਿਹੜੀ ਸੁਰਤ ਆ ਨਾ, ਹੁਣ ਉਲਟੀ ਹੋ ਗਈ ਹੈ, ਭਾਵ ਪਲਟ ਗਈ ਹੈ, ਤਬਦੀਲ ਹੋ ਗਈ ਹੈ। ਪਹਿਲਾਂ ਸੰਸਾਰਾਕਾਰ ਹੋ ਕਰਕੇ ਸੰਸਾਰ ਦੇ ਵਿੱਚ ਪਰਿਵਰਤਿਤ ਹੋ ਕਰਕੇ ਰਹਿੰਦੀ ਸੀ। ਹੁਣ ਸਤਿਗੁਰੂ ਜੀ ਨਾਲ ਮਿਲਣੇ ਕਰਕੇ ਸਤ ਅਤੇ ਅਸਤ ਦੀ ਪਹਿਚਾਨ ਹੋ ਗਈ। ਸੱਚ ਤੇ ਝੂਠ ਬਾਬਤ ਜਾਣ ਲਿਆ ਹੈ। ਸੱਚ ਕੀ ਹੈ ਤੇ ਝੂਠ ਕੀ ਹੈ, ਸਦਾ ਰਹਿਣ ਵਾਲਾ ਕੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਤ ਚੇਤਨ ਆਨੰਦ ਸਰੂਪ ਸਦੀਵੀ ਕਾਲ ਰਹਿਣ ਵਾਲਾ ਹੈ। ਫਿਰ ਉਹੀ ਸੁਰਤ ਤਬਦੀਲ ਹੋ ਕਰਕੇ, ਬਦਲ ਕਰਕੇ ਬ੍ਰਹਮਾਕਾਰ ਬਣ ਗਏ, ਜਿਹੜੀ ਪਹਿਲਾਂ ਸੰਸਾਰਾਕਾਰ ਹੋ ਕਰਕੇ ਰਹਿੰਦੀ ਸੀ, ਜਿਹੜੀ ਹਰ ਸਮੇਂ ਸੰਸਾਰ ਦੇ ਵਿੱਚ ਹੀ ਕਦੇ ਸਰੀਰਾਂ ਦੇ ਵਿੱਚ, ਕਦੇ ਪਦਾਰਥਾਂ ਧਨ ਦੇ ਵਿੱਚ ਜੁੜੀ ਰਹਿੰਦੀ ਸੀ। ਸਤਿਗੁਰ ਮਿਲਿਆ ਉਲਟੀ ਭਈ। ਮਹਾਰਾਜ ਕਹਿੰਦੇ ਉਲਟ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ ਹੈ। ਕਹਿਣਾ ਕਿਛੂ ਨਾ ਜਾਏ। ਤੋ ਇਸ ਪ੍ਰਕਾਰ ਕੁਝ ਕਿਹਾ ਨਹੀਂ ਜਾ ਸਕਦਾ। ਜੇ ਪ੍ਰਮਾਤਮਾ ਕਿਰਪਾ ਕਰੇ, ਸਾਧ ਸੰਗਤ ਜੀ ਸੁਰਤ ਨੂੰ ਆਪਣੇ ਚਰਨਾਂ ਦੇ ਨਾਲ ਜੀਵ ਦੀ ਸੁਰਤ ਨੂੰ ਜੋੜ ਲੈਂਦਾ ਹੈ। ਨਹੀਂ ਤਾਂ ਮਨੁੱਖ ਚਾਹ ਕਰਕੇ ਵੀ ਚਿੱਤ ਦੀ ਇਕਾਗਰਤਾ ਨਹੀਂ ਬਣਾ ਸਕਦਾ। ਬਹੁਤਾ ਯਤਨ ਵੀ ਕਰ ਲਵੇ ਨਾ, ਤਾਂ ਵੀ ਸੁਰਤ ਜਿਹੜੀ ਖਿੰਡੀ ਰਹਿੰਦੀ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦੀ ਰਹਿੰਦੀ ਹੈ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਦੀ ਸੁਰਤ ਦਾ ਟਿਕਾਓ ਬਣਿਆ, ਉਹਨਾਂ ਦੀ ਸੁਰਤ ਟਿਕੀ ਹੈ ਜਿਨ੍ਹਾਂ ਤੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਉਹਨਾਂ ਦੇ ਜੀਵਨ ਦੇ ਬਾਬਤ ਵੀ ਕੁਝ ਕਥਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਦੀ ਸੁਰਤ ਸੰਸਾਰ ਤੋਂ ਪਰਾਮ ਹੋ ਕੇ ਬ੍ਰਹਮ ਦੇ ਵਿੱਚ ਲੀਨ ਹੋ ਗਈ ਹੈ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਐ ਗੁਰਸਿੱਖੋ, ਜੋ ਭਾਵਨਾ ਦੀ ਸਹਿਤ ਸਿੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਜੁੜੇ ਹੈ, ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਉਹਨਾਂ ਦਾ ਮਨ ਜਿਹੜਾ ਹੈ ਨਾ, ਸੰਸਾਰ ਦੇ ਵੱਲੋਂ ਮਰ ਗਿਆ ਹੈ। ਸੰਸਾਰ ਦੇ ਵੱਲੋਂ ਮਰ ਕਰਕੇ ਪਰਮਾਤਮਾ ਦੇ ਵੱਲ ਉਸ ਨੇ ਜੀਵਤ ਭਾਵ ਵਿੱਚ ਆਉਣਾ ਕੀਤਾ।
ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਮਹਾਰਾਜ ਕਹਿੰਦੇ ਮਨ ਮਰਿਆ, ਭਾਵ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਦੈ ਹੋ ਗਈਆਂ ਨੇ, ਮਨ ਦਾ ਜਿਹੜਾ ਮੰਦਾ ਸੁਭਾਅ ਹੈ ਉਹ ਮਰ ਗਿਆ ਹੈ। ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਪੂਰੇ ਸਤਿਗੁਰਾਂ ਦੇ ਸ਼ਬਦ ਦੁਆਰਾ ਫਿਰ ਕੋਈ ਵਿਰਲਾ ਗੁਰਮੁਖ ਪਿਆਰਾ ਹੁੰਦਾ ਹੈ। ਜਿਸ ਤੇ ਸਤਿਗੁਰੂ ਜੀ ਕਿਰਪਾ ਕਰਦੇ ਆ, ਉਹ ਫਿਰ ਪ੍ਰਮਾਤਮਾ ਦੇ ਵੱਲ ਜੀਵਤ ਭਾਵ ਦੇ ਵਿੱਚ ਰਹਿੰਦਾ ਹੈ। ਸੰਸਾਰ ਦੇ ਵੱਲੋਂ ਮਰ ਜਾਂਦਾ ਹੈ, ਪ੍ਰਮਾਤਮਾ ਦੇ ਵੱਲ ਜਿਉਂਦਾ ਹੈ। ਜਦੋਂ ਤੱਕ ਸਮਝ ਨਹੀਂ ਪੈਂਦੀ, ਸ਼ਬਦ ਦਾ ਅਭਿਆਸ ਨਹੀਂ ਸੀ ਕਰਦਾ, ਉਦੋਂ ਤੱਕ ਤਾਂ ਪ੍ਰਮਾਤਮਾ ਦੇ ਵੱਲ ਮਰਿਆ ਹੋਇਆ ਸੀ, ਸੰਸਾਰ ਵੱਲ ਜਿਉਂਦਾ ਸੀ। ਪਰ ਹੁਣ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਐਸਾ ਸ਼ਬਦ ਦਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਸੰਸਾਰ ਵੱਲ ਮਰਿਆ ਹੀ ਰਹਿੰਦਾ ਤੇ ਪ੍ਰਮਾਤਮਾ ਵੱਲ ਜੀਵਤ ਭਾਵ ਵਿੱਚ ਰਹਿੰਦਾ। ਸੰਸਾਰ ਦੀ ਫਿਕਰ ਘੱਟ ਕਰਦਾ, ਪ੍ਰਮਾਤਮਾ ਦੇ ਚੇਤੇ ਕਰਨਾ ਉਹ ਫਿਕਰ ਜ਼ਰੂਰ ਰੱਖਦਾ ਕਿ ਮੈਂ ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹੋ ਮੇਰੇ ਜੀਵਨ ਦੀ ਸਫਲਤਾ ਬਣਾਵੇਗਾ। ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰਨੀ ਹੈ, ਸੇਵਾ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਕਮਾਉਣਾ ਹੈ। ਤੇ ਇਸ ਪ੍ਰਕਾਰ ਇਹ ਸਾਧ ਸੰਗਤ ਜੀ ਪ੍ਰਮਾਤਮਾ ਦੇ ਵੱਲ ਜਿਉਣ ਦੀ ਨਿਸ਼ਾਨੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ, ਗੁਰਸਿੱਖੋ ਗੁਰ ਸ਼ਬਦ ਫਿਰ ਜੀਵੈ ਕੋਏ। ਗੁਰੂ ਕੇ ਸ਼ਬਦ ਦੁਆਰਾ ਕੋਈ ਵਿਰਲਾ ਗੁਰਮੁਖ ਪਿਆਰਾ ਜੀਵਤ ਭਾਵ ਦੇ ਵਿੱਚ ਆਉਂਦਾ ਹੈ, ਜਿਹੜਾ ਸੰਸਾਰ ਦੇ ਵੱਲੋਂ ਮਰ ਜਾਂਦਾ ਹੈ। ਮਮਤਾ ਕੀ ਮਲ ਉਤਰੈ। ਮਹਾਰਾਜ ਸਾਹਿਬ ਜੀ ਆਖ ਰਹੇ, ਜਿਹੜੀ ਪਦਾਰਥਾਂ ਦੀ ਮਮਤਾ ਹੈ ਨਾ, ਉਹ ਮੈਲ ਫਿਰ ਉਤਰ ਜਾਂਦੀ ਹਿਰਦਿਓ। ਇਹ ਜਿਹੜੀ ਪਦਾਰਥਾਂ ਦੀ ਮਮਤਾ ਮੇਰ ਤਿਰ ਕਰਨੀ ਵੀ ਸਾਧ ਸੰਗਤ ਜੀ ਇੱਕ ਮੈਲ ਹੈ। ਇਹ ਵੀ ਇੱਕ ਮੈਲ ਦਾ ਪਰਦਾ ਹੀ ਪਿਆ ਹੋਇਆ ਹੈ ਮਤ ਦੇ ਉੱਪਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਮਮਤਾ ਕੀ ਮੈਲ ਹੈ। ਜਿਹੜੀ ਸੰਸਾਰ ਦੇ ਪਾਪ ਕਰਮ ਕਰਦੇ ਉਹ ਵੀ ਮੈਲ ਚੰਬੜੀ ਹੋਈ ਹੈ, ਤੇ ਜਾਂ ਜਿਹੜੀ ਮੇਰ ਤਿਰ ਕਰਨੀ ਹੈ ਪਦਾਰਥਾਂ ਦੀ ਮਮਤਾ, ਸ਼ਰੀਰਾਂ ਦਾ ਮੋਹ ਕਰਨਾ, ਇਹ ਵੀ ਹਜੂਰ ਕਹਿੰਦੇ ਮੈਲ ਤਾਂ ਉਤਰਦੀ ਹੈ। ਇਹੋ ਮਨ ਹੱਛਾ ਹੋਏ। ਇਹ ਮਨ ਫਿਰ ਹੱਛਾ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਜੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਸੰਸਾਰ ਵੱਲੋਂ ਮਰ ਕੇ ਤੇ ਪਰਮਾਤਮਾ ਵੱਲ ਜਿਉਂਦਾ ਹੈ, ਤਾਂ ਮਹਾਰਾਜ ਕਹਿੰਦੇ ਮਮਤਾ ਦੀ ਮੈਲ ਉਤਰਦੀ ਹੈ। ਤਾਂ ਫਿਰ ਇਹੋ ਮਨ ਹੱਛਾ ਹੋਏ, ਇਹ ਮਨ ਨਿਰਮਲ ਹੁੰਦਾ, ਉਜਲ ਹੁੰਦਾ। ਹੋਰ ਕਿਸੇ ਸਾਧਨ ਦੇ ਨਾਲ ਇਸ ਮਨ ਨੂੰ ਕਦੇ ਉਜਲ ਕੀਤਾ ਹੀ ਨਹੀਂ ਜਾ ਸਕਦਾ। ਜੀਵ ਜਿਤਨਾ ਮਰਜੀ ਬਾਰ-ਬਾਰ ਯਤਨ ਕਰੀ ਜਾਂਦਾ, ਬਾਰ-ਬਾਰ ਯਤਨ ਕਰੀ ਜਾਵੇ, ਪਰ ਮਨ ਦੀ ਪਵਿੱਤਰਤਾ ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਹੁੰਦੀ ਹੈ, ਮਨ ਹੱਛਾ ਤਾਂ ਹੁੰਦਾ ਜੇਕਰ ਸ਼ਬਦ ਦੀ ਕਮਾਈ ਕਰਦਾ ਹੈ। ਤੋ ਇਹ ਸ਼ਬਦ ਦੁਆਰਾ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਗੁਰਸਿੱਖੋ, ਹੋਰ ਜਿਤਨੇ ਮਰਜ਼ੀ ਕੋਈ ਸਾਧਨ ਕਰਕੇ ਦੇਖ ਲਵੇ, ਪਰ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਕਮਾਉਣ ਤੋਂ ਬਿਨਾ ਕਦੇ ਮਨ ਨੂੰ ਪਵਿੱਤਰ ਕੀਤਾ ਨਹੀਂ ਜਾ ਸਕਦਾ। ਜਿਤਨਾ ਮਰਜ਼ੀ ਕੋਈ ਯਤਨ ਕਰਕੇ ਦੇਖ ਲਵੇ, ਬਹੁਤੇ ਸਾਧਨ ਬਹੁਤੇ ਆਸਣ ਵੀ ਕਰ ਕਰਕੇ ਜੀਵਨ ਦੇ ਵਿੱਚ ਦੇਖ ਲਵੇ, ਪਰ ਮਨ ਤਾਂ ਹੀ ਪਵਿੱਤਰ ਹੋਵੇਗਾ ਜੇ ਸ਼ਬਦ ਦੀ ਕਮਾਈ ਕਰੇਗਾ। ਵਡਹੰਸ ਮਹੱਲਾ ਤੀਜਾ। ਨਦਰੀ ਸਤਿਗੁਰ ਸੇਵੀਐ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ, ਜੇ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਹੋ ਜਾਵੇ, ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ, ਤਾਂ ਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਗਿਆਨ ਦ੍ਰਿਸ਼ਟੀ ਪਾ ਦਿੱਤੀ ਹੈ, ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ, ਤਿਨਾਂ ਨੇ ਹਿਰਦੇ ਹੋ ਕੇ ਪ੍ਰਮਾਤਮਾ ਦੀ ਸਿਮਰਨ ਰੂਪ ਸੇਵਾ ਕੀਤੀ ਹੈ। ਕਿਉਂਕਿ ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ ਸੇਵਾ ਕਰਦਾ ਹੈ। ਜਿਹੋ ਜਿਹੀ ਪ੍ਰਮਾਤਮਾ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ ਨਾ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੀਵ ਸੇਵਾ ਕਰਦਾ ਹੈ। ਤੇ ਜਿਨ੍ਹਾਂ ਤੇ ਵਾਹਿਗੁਰੂ ਨੇ ਐਸੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਦਿੱਤੀ ਹੈ, ਗਿਆਨ ਭਈ ਬਖਸ਼ਿਸ਼ ਕਰ ਦਿੱਤੀ ਹੈ, ਉਹ ਗੁਰਸਿੱਖ ਫਿਰ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ। ਤਨ ਕਰਕੇ ਹੱਥੀਂ ਮਹਾਰਾਜ ਸਾਹਿਬ ਜੀ ਦੇ ਗੁਰੂ ਕੀ ਸਤ ਸੰਗਤ ਦੀ ਸੇਵਾ ਕਰਦੇ ਆ। ਸਾਧ ਸੰਗਤ ਜੀ ਧੰਨ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ ਗੁਰੂ ਕੀ ਸੰਗਤ ਦੇ ਸੇਵਾ ਦੇ ਵਾਸਤੇ।
ਮਨ ਕਰਕੇ ਪ੍ਰਮਾਤਮਾ ਦਾ ਸਿਮਰਨ ਰੂਪ ਸੇਵਾ ਕਰਦੇ ਹਨ, ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਤੋ ਇਸ ਲਈ ਹਜੂਰ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੋਵੇ, ਨਦਰੀ ਸਤਿਗੁਰ ਸੇਵੀਐ। ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਉਹੀ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦੇ ਆ, ਉਹ ਸਤਿਗੁਰੂ ਜੀ ਦਾ ਬਚਨ ਮੰਨਣ ਦੀ ਸੇਵਾ ਕਰਦੇ ਹਨ। ਨਦਰੀ ਸੇਵਾ ਹੋਏ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਦੀ ਨਜ਼ਰ ਹੋਵੇ ਤਾਂ ਹੀ ਸਾਧ ਸੰਗਤ ਜੀ ਗੁਰੂ ਚਰਨਾਂ ਦੀ ਸੇਵਾ ਹੁੰਦੀ ਹੈ। ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਵੀ ਕਿਰਪਾ ਦੀ ਨਜ਼ਰ ਦੁਆਰਾ, ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਚਰਨਾਂ ਦੀ ਪ੍ਰਤੱਖ ਵੀ ਸੇਵਾ ਕਰਨੀ ਹੈ, ਉਹ ਵੀ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ। ਜੇ ਕਹੇ ਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਅਸੀਂ ਕਿਵੇਂ ਕਰ ਸਕਦੇ ਹਾਂ, ਸਾਧ ਸੰਗਤ ਜੀ ਗੁਰ ਕਾ ਸ਼ਬਦ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਨੀ, ਇਹ ਵੀ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਹੈ। ਜਿਹੜੀ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਵਿਚਾਰ ਕਰਨੀ ਪ੍ਰੀਤ ਰੂਪ ਰਸਨਾ ਦੇ ਨਾਲ ਜਾਂ ਸ਼ਰਧਾ ਵਿਸ਼ਵਾਸ ਰੂਪ ਕਰਨਾ ਦੇ ਨਾਲ ਸਰਵਨ ਕਰ ਲੈਣੀ, ਇਹ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਹੈ। ਗੁਰ ਸੇਵਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਜਿਹੜੇ ਸੇਵਾ ਨੇ ਸ਼ਬਦ ਦੀ ਵਿਚਾਰ ਕਰ ਲੈਣੀ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖ ਰਹੇ ਹਨ, ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ। ਤੇ ਸੇਵਾ ਸਾਧ ਸੰਗਤ ਜੀ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ। ਸੇਵਾ ਤਾਂ ਅਸੀਂ ਬਹੁ ਗਿਣਤੀ ਵਿੱਚ ਭਾਵੇਂ ਆਪਣੇ ਆਪ ਨੂੰ ਸੇਵਾਦਾਰ ਅਖਵਾਉਂਦੇ ਹਾਂ, ਸੇਵਾ ਕਰਦੇ ਵੀ ਹਾਂ, ਪਰ ਕੀਤੀ ਹੋਈ ਸੇਵਾ ਦਾ ਪੂਰਾ ਲਾਭ ਜਾਂ ਕੀਤੀ ਹੋਈ ਸੇਵਾ ਦੀ ਸਫਲਤਾ ਉਹਨਾਂ ਗੁਰਮੁਖਾਂ ਨੂੰ ਮਿਲੀ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਦੀ ਨਜ਼ਰ ਕੀਤੀ ਹੈ। ਸੇਵਾ ਕਰਦਿਆਂ ਹੋ ਕਦੇ ਡੋਲਣ ਨਹੀਂ ਦਿੱਤਾ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਜਿਨ੍ਹਾਂ ਤੋਂ ਸੇਵਾ ਕਰਵਾਈ ਹੈ, ਬੇਦਾਗ ਜੀਵ ਉਹਨਾਂ ਨੇ ਨਿਰਵਾਹ ਕੀਤਾ। ਫਿਰ ਕਦੇ ਆਪਣਤ ਨਹੀਂ ਜਣਾਵਣਾ ਕੀਤੀ, ਨਿਮਰਤਾਵਾਨ ਹੋ ਕਰਕੇ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਨਦਰੀ ਸੇਵਾ ਹੋਈ, ਫਿਰ ਉਹਨਾਂ ਦੀ ਕੀਤੀ ਹੋਈ ਸੇਵਾ ਸਫਲੀ ਹੋ ਗਈ, ਪਰਮਾਤਮਾ ਦੇ ਘਰ ਪ੍ਰਵਾਨ ਹੋ ਗਈ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਦੀ ਨਜ਼ਰ ਕੀਤੀ ਹੈ। ਨਦਰੀ ਇਹੋ ਮਨ ਵਸ ਆਵੇ। ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ, ਮਨ ਵੀ ਤਾਂ ਵਸ ਵਿੱਚ ਆਉਂਦਾ ਹੈ, ਨਹੀਂ ਤਾਂ ਮਨ ਵੀ ਸਾਧ ਸੰਗਤ ਜੀ ਭਟਕਦਾ ਰਹਿੰਦਾ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਮਨ ਵਸੀਕਾਰ ਹੁੰਦਾ ਹੈ। ਨਦਰੀ ਮਨ ਨਿਰਮਲ ਹੋਏ। ਔਰ ਮਨ ਦੀ ਨਿਰਮਲਤਾ ਵੀ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਕਰਕੇ ਹੁੰਦੀ ਹੈ। ਭੱਟ ਰਸਨਾ ਦੁਆਰਾ ਗੁਰਬਾਣੀ ਵਿੱਚ ਵਚਨ ਹਨ, ਹਜੂਰ ਫਰਮਾਨ ਕਰਦੇ ਐ, ਹੇ ਪ੍ਰਾਣਾ ਧਾਰੀ ਜੀਵ, ਜੇ ਸਤਿਗੁਰੂ ਜੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਣ, ਜੀਵ ਦੇ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਹਿ ਜਾਂਦੀ ਹੈ। ਅਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਾਲਾ। ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨੇ ਵੀ ਪੂਰਬਲੇ ਜਨਮਾਂ ਦੇ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਹੈ ਨਾ, ਉਹ ਮਨ ਤੋਂ ਲਹਿ ਜਾਂਦੀ, ਜਿਨ੍ਹਾਂ ਤੇ ਵਾਹਿਗੁਰੂ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦਿੱਤੀ ਹੈ। ਅਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਾਲਾ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ, ਸਭੈ ਬਾਲ। ਫਿਰ ਜਦੋਂ ਸਾਰੇ ਵਿਕਾਰਾਂ ਦਾ ਬਲ ਵੀ ਵਸੀਕਾਰ ਹੋ ਜਾਂਦਾ, ਸਦਾ ਸੁਖ ਮਨ ਵਸੈ। ਸਦੀਵੀ ਸੁਖ ਵਾਹਿਗੁਰੂ ਦਾ ਸਰੂਪ ਰੂਪੀ ਸੁਖ ਹਿਰਦੇ ਅੰਦਰ ਵਸ ਜਾਂਦਾ। ਦੁੱਖ ਸੰਸਾਰ ਹੈ ਖੋਵੈ, ਸਾਰੇ ਸੰਸਾਰ ਭਰ ਦੇ ਦੁੱਖ ਅਭਾਵ ਹੋ ਜਾਂਦੇ ਹਨ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਬਦ ਦੇ ਅੰਦਰ ਸ਼ਬਦ ਦੀ ਵਿਚਾਰ ਕਰ ਕਰਕੇ ਗੁਰਮੁਖ ਪਿਆਰੇ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਧੋ ਲੈਂਦੇ ਹਨ, ਮਨ ਦਾ ਇਸ਼ਨਾਨ ਕਰਵਾ ਦਿੰਦੇ ਹਨ। ਤੋ ਇਸ ਲਈ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹੈ, ਮਨ ਵਸ ਵੀ ਗੁਰੂ ਕਿਰਪਾ ਦੁਆਰਾ ਹੁੰਦਾ ਹੈ। ਤੇ ਸਾਧ ਸੰਗਤ ਜੀ ਮਨ ਦੀ ਨਿਰਮਲਤਾ ਵੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈਣੇ ਕਰਕੇ ਹੁੰਦੀ ਹੈ। ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਸਾਧ ਸੰਗਤ ਜੀ ਆਪਣੇ ਆਪ ਹੀ ਫਿਰ ਟਿਕ ਜਾਂਦਾ ਹੈ। ਨਾ ਟਿਕਣ ਦੀ ਨਿਸ਼ਾਨੀ ਹੈ ਕਿ ਮਨ ਅਜੇ ਮੈਲਾ ਹੈ। ਮਨ ਦੇ ਵਸੀਕਾਰ ਨਾ ਹੋਣੇ ਦੀ ਨਿਸ਼ਾਨੀ ਹੈ ਕਿ ਮਨ ਤੇ ਅਜੇ ਮੈਲ ਹੈਗੀ ਹੈ, ਭਾਵੇਂ ਥੋੜੀ ਹੈ ਤੇ ਭਾਵੇਂ ਬਹੁਤੀ ਹੈ। ਪਤਾ ਨਹੀਂ ਕਿੰਨੀ ਕੁ ਹੈ, ਜ਼ਰੂਰ ਹੈ,
ਜਾਂ ਹਉਮੈ ਦੀ ਹੈ ਜਾਂ ਪੂਰਬਲੇ ਪਾਪ ਕਰਮਾਂ ਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਂਦੀ ਹੈ ਨਾ ਸਤਿਗੁਰੂ ਜੀ ਦੀ, ਉਦੋਂ ਮਨ ਵੀ ਉਜਲ ਹੋ ਜਾਂਦਾ ਹੈ, ਮਨ ਵੀ ਤਾਂ ਹੀ ਵਸੀਕਾਰ ਹੁੰਦਾ ਹੈ। ਮੇਰੇ ਮਨ ਚੇਤ ਸੱਚਾ ਸੋਏ। ਇਹ ਮੇਰੇ ਪਿਆਰੇ ਮਨਾ, ਸੱਚਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਿਆ ਕਰ। ਉਹ ਸੱਚੇ ਪਰਮਾਤਮਾ ਦਾ ਚਿੰਤਨ ਕਰ ਜਿਹੜਾ ਸਦੀਵੀ ਕਾਲ ਸੱਚ ਹੈ। ਏਕੋ ਚਿਤ ਹੈ ਤਾ ਸੁਖ ਪਾਵਹਿ। ਜੇ ਇੱਕ ਪਰਮਾਤਮਾ ਦਾ ਚਿੰਤਨ ਕਰੇਗਾ ਇਹ ਮੇਰੇ ਪਿਆਰੇ ਮਨਾ, ਫਿਰ ਤੈਨੂੰ ਸਦੀਵੀ ਸੁਖ ਪ੍ਰਾਪਤ ਹੋਵੇਗਾ। ਇਹ ਨਹੀਂ ਹੈ ਕਦੇ ਰੱਬ ਨੂੰ ਚੇਤੇ ਕਰ ਲਿਆ, ਕਦੇ ਦੇਵੀ ਦੇਵਤਿਆਂ ਨੂੰ ਮਨਾ ਲਿਆ, ਕਦੇ ਮੜੀਆਂ ਮੱਟਾਂ ਤੇ ਜਾ ਕੇ ਨੱਕ ਰਗੜ ਲਿਆ। ਨਾ, ਏਕੋ ਚਿਤ ਹੈ। ਜੇ ਇੱਕ ਪਰਮਾਤਮਾ ਦਾ ਚਿੰਤਨ ਕਰੇ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਉਪਦੇਸ਼ ਦਿੰਦੇ ਆ ਨਾ, ਹੇ ਗੁਰਸਿੱਖ ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ। ਇੱਕ ਨੂੰ ਜਪਣ ਦੀ, ਇੱਕ ਦੇ ਗੁਣ ਗਾਉਣ ਦੀ, ਇੱਕ ਦੀ ਸ਼ਰਨ ਧਾਰਨ ਕਰਨ ਦੀ, ਇੱਕ ਦਾ ਧਿਆਨ ਧਾਰਨ ਕਰਨੇ ਦੀ, ਇੱਕ ਦਾ ਸਿਮਰਨ ਕਰਨੇ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਇਹ ਸਿੱਖਿਆ ਸਮਝਾਈ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਮੇਰੇ ਪਿਆਰੇ ਮਨਾ, ਏਕੋ ਚਿਤ ਹੈ ਤਾਂ ਸੁਖ ਪਾਵਹਿ। ਜੇ ਇੱਕ ਪ੍ਰਮਾਤਮਾ ਦਾ ਚਿੰਤਨ ਕਰੇਗਾ ਨਾ, ਫਿਰ ਹਿਰਦੇ ਅੰਦਰ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਸਦੀਵੀ ਸੁਖ ਸਰੂਪ ਪ੍ਰਮਾਤਮਾ ਮਿਲ ਜਾਵੇਗਾ। ਜੇ ਬਹੁਤਿਆਂ ਦਾ ਚਿੰਤਨ ਕਰੇਗਾ, ਸੁਖ ਤਾਂ ਭਾਵੇਂ ਬਹੁਤੇ ਮਿਲਣਗੇ, ਮਾਇਆ ਦੇ ਸੁਖ ਮਿਲ ਜਾਣਗੇ, ਸੰਸਾਰ ਦੇ ਸੁਖ ਮਿਲ ਜਾਣਗੇ, ਪਰ ਉਹ ਬਹੁਤਾ ਸਮਾਂ ਨਹੀਂ ਰਹਿਣੇ, ਉਹ ਥੋੜੇ ਸਮੇਂ ਬਾਅਦ ਦੁੱਖਾਂ ਵਿੱਚ ਬਦਲ ਜਾਣਗੇ। ਪਰ ਜੇ ਇੱਕ ਪਰਮਾਤਮਾ ਦਾ ਚਿੰਤਨ ਕਰੇ, ਮਹਾਰਾਜ ਕਹਿੰਦੇ ਸਦੀਵੀ ਸੁਖ ਪ੍ਰਾਪਤ ਹੋ ਜਾਵੇਗਾ। ਫਿਰ ਦੁੱਖ ਨਾ ਮੂਲੇ ਹੋਏ। ਮੂਲੇ ਨਾਮ ਕਦਾ ਚਿੱਤ ਦਾ, ਕਦਾ ਚਿੱਤ ਵੀ ਭੁੱਲ ਕਰਕੇ ਵੀ ਕਦੇ ਵੀ ਮਹਾਰਾਜ ਕਹਿੰਦੇ ਦੁਬਾਰਾ ਫਿਰ ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਜੰਮਣ ਮਰਨ ਦਾ ਵੀ ਕਦੇ ਤੈਨੂੰ ਦੁਬਾਰਾ ਦੁੱਖ ਨਹੀਂ ਲੱਗੇਗਾ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਨਦਰੀ ਮਰ ਕੇ ਜੀਵੀਐ। ਸਾਧ ਸੰਗਤ ਜੀ, ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਤਾਂ ਹੀ ਜੀਵਤ ਭਾਵ ਤੋਂ ਮਰ ਕੇ ਪ੍ਰਮਾਤਮਾ ਦੇ ਵੱਲ ਜਿਉਈਦਾ ਹੈ। ਮਰ ਕੇ ਜੀਵੀਐ, ਮਹਾਰਾਜ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਸ਼ਬਦ ਮਰੈ ਫਿਰ ਨਾ ਮਰੈ। ਜਿਹੜਾ ਸ਼ਬਦ ਦੁਆਰਾ ਇੱਕ ਵਾਰ ਮਰ ਜਾਂਦਾ ਨਾ, ਉਹਨੂੰ ਫਿਰ ਕਾਲ ਦੇ ਕੋਲੋਂ ਨਹੀਂ ਬਾਰ-ਬਾਰ ਮਰਨਾ ਪੈਂਦਾ, ਉਹਨੂੰ ਮੌਤ ਦੇ ਕੋਲੋਂ ਨਹੀਂ ਬਾਰ-ਬਾਰ ਮਰਨਾ ਪੈਂਦਾ। ਜੇ ਇੱਕ ਵਾਰ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲਵੇ, ਸ਼ਬਦ ਦੁਆਰਾ ਆਪਣਤ ਨੂੰ ਮਾਰ ਲਵੇ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਮੌਤ ਉਹ ਜੀਵ ਨੂੰ ਕਦੇ ਮਾਰ ਨਹੀਂ ਸਕਦੀ, ਮੌਤ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੀ। ਜਿਹੜੇ ਬੜਿਆਂ ਨੂੰ ਬਾਰ-ਬਾਰ ਆਪਣੀ ਲਪੇਟ ਵਿੱਚ ਲੈ ਕਰਕੇ ਵੀ ਮੌਤ ਚਲੀ ਜਾਂਦੀ ਹੈ, ਤੇ ਇਸ ਪ੍ਰਕਾਰ ਮੌਤ ਵੀ ਉਹਨਾਂ ਗੁਰਮੁਖਾਂ ਨੂੰ ਮਾਰ ਨਹੀਂ ਸਕਦੀ ਜੇ ਕਿਤੇ ਸ਼ਬਦ ਦੁਆਰਾ ਇੱਕ ਵਾਰ ਮਰਦਾ ਨਾ ਕਰੇ। ਨਦਰੀ ਸ਼ਬਦ ਵਸੈ ਮਨ ਆਏ। ਪਰਮਾਤਮਾ ਦੀ ਕਿਰਪਾ ਦੀ ਨਜ਼ਰ ਕਰਕੇ ਸਤਿਗੁਰੂ ਜੀ ਦਾ ਸ਼ਬਦ ਹਿਰਦੇ ਅੰਦਰ ਵਸਦਾ ਹੈ। ਨਹੀਂ ਤੇ ਸਾਧ ਸੰਗਤ ਜੀ ਹੋਰ ਤਾਂ ਬਹੁਤ ਕੁਝ ਸਾਨੂੰ ਯਾਦ ਹੁੰਦਾ ਹੈ, ਪਰ ਇੱਕ ਸ਼ਬਦ ਹੀ ਹੈ ਨਾ ਜਿਹੜਾ ਵਿਸਰ ਜਾਂਦਾ ਹੈ। ਵਾਹਿਗੁਰੂ ਦਾ ਸ਼ਬਦ ਹੈ ਜਿਹੜਾ ਭੁੱਲਾ ਰਹਿੰਦਾ, ਕਦੇ ਚੇਤੇ ਨਹੀਂ ਆਉਂਦਾ। ਹੋਰ ਦੁਨਿਆਵੀ ਗੱਲਾਂ ਬਾਤਾਂ ਭਾਵੇਂ ਕਿੰਨੇ ਸਾਲਾਂ ਪਹਿਲਾਂ ਹੋਈਆਂ ਹੋਣ, ਜੀਵਨ ਦੇ ਅੰਦਰ ਉਹ ਨਹੀਂ ਸਾਧ ਸੰਗਤ ਜੀ ਸਾਨੂੰ ਵਿਸਰਦੀਆਂ, ਉਹ ਨਹੀਂ ਕਦਾ ਚਿੱਤ ਵੀ ਭੁੱਲਦੀਆਂ। ਪਰ ਜੇ ਕਿਤੇ ਕੋਈ ਸ਼ਬਦ ਯਾਦ ਕਰਨਾ ਹੋਵੇ ਜਾਂ ਕੋਈ ਸਮਾਂ ਪਹਿਲਾਂ ਯਾਦ ਕੀਤਾ ਹੋਵੇ, ਉਹਦਾ ਅਭਿਆਸ ਕਰਨਾ ਛੱਡ ਜੇ ਤੇ ਵਿਸਰ ਜਾਂਦਾ, ਉਹ ਭੁੱਲਣਾ ਸ਼ੁਰੂ ਹੋ ਜਾਂਦਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਨਦਰੀ ਮਰ ਕੇ ਜੀਵੀਐ, ਨਦਰੀ ਸ਼ਬਦ ਵਸੈ ਮਨ ਆਏ। ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਤੇ ਵਾਹਿਗੁਰੂ ਦਾ ਸ਼ਬਦ ਹਿਰਦੇ ਵਿੱਚ ਆ ਕਰਕੇ ਵਸ ਜਾਂਦਾ, ਫਿਰ ਵਾਹਿਗੁਰੂ ਸ਼ਬਦ ਕਦੇ ਵੀ ਜੀਵ ਨੂੰ ਵਿਸਰਦਾ ਨਹੀਂ, ਜੇ ਪ੍ਰਮਾਤਮਾ ਕਿਰਪਾ ਦੀ ਨਜ਼ਰ ਕਰਕੇ ਹਿਰਦੇ ਅੰਦਰ ਵਸਾ ਦਿੰਦਾ ਹੈ।
ਨਦਰੀ ਹੁਕਮ ਬੁੱਝੀਐ। ਪਰਮਾਤਮਾ ਦੀ ਕਿਰਪਾ ਦੀ ਨਦਰ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਬੁੱਝੀਦਾ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਕਿਵੇਂ ਚੱਲਣਾ ਹੈ। ਰੱਬ ਦੀ ਰਜ਼ਾ ਵਿੱਚ ਰਾਜੀ ਰਹਿ ਕੇ ਜੀਵਨ ਨਿਰਵਾਹ ਕਰਨਾ, ਇਹ ਵੀ ਵਾਹਿਗੁਰੂ ਦੀ ਕਿਰਪਾ ਦੀ ਨਦਰ ਕਰਕੇ ਹੀ ਪ੍ਰਾਪਤ ਹੁੰਦਾ ਹੈ। ਹੁਕਮੇ ਰਹਿ ਸਮਾਏ। ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਮਾ ਕਰਕੇ ਰਹਿਣਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹੁਕਮੇ ਰਹਿ ਸਮਾਏ, ਹਰ ਸਮੇਂ ਹੁਕਮੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸੁਰਤੀ ਬਿਰਤੀ ਕਰਕੇ ਸਮਾ ਕਰਕੇ ਰਹਿਣਾ। ਜਿਨ ਜਿਹਵਾ ਹਰ ਰਸ ਨਾ ਚਖਿਓ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਜਿਸ ਜਿਹਵਾ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਣਾ ਨਹੀਂ ਕੀਤਾ, ਸਾ ਜਿਹਵਾ ਜਲ ਜਾਓ। ਉਹ ਜਿਹਵਾ ਸੜ ਜਾਣਾ ਕਰੇ। ਉਹ ਜਿਹਵਾ ਮਹਾਰਾਜ ਕਹਿੰਦੇ ਸੜ ਜਾਵੇ, ਉਹ ਜਿਹਵਾ ਨੂੰ ਸਾੜ ਦੇਣਾ ਚਾਹੀਦਾ, ਜਿਹੜੀ ਜਿਹਵਾ ਦੇ ਨਾਲ ਪਰਮੇਸ਼ਰ ਦਾ ਨਾਮ ਰਸ ਨਹੀਂ ਪ੍ਰਾਪਤ ਹੋਇਆ। ਹੋਰ ਦੁਨੀਆ ਦੇ ਰਸ ਤਾਂ ਬਹੁਤ ਇਸ ਜ਼ੁਬਾਨ ਨੇ ਮਾਣੇ ਹੈ, ਕਦੇ ਬੋਲਣ ਦਾ ਰਸ, ਕਦੇ ਪਦਾਰਥਾਂ ਦੇ ਛਕਣ ਦੇ ਰਸ, ਪਰ ਮਹਾਰਾਜ ਕਹਿੰਦੇ ਜੀ ਵਾਹਿਗੁਰੂ ਦਾ ਨਾਮ ਰਸ ਨਹੀਂ ਪ੍ਰਾਪਤ ਹੋਇਆ, ਉਹ ਜਿਹਵਾ ਸੜ ਜਾਣਾ ਕਰੇ। ਅਨ ਰਸ ਸਾਦੇ ਲੱਗ ਰਹੀ। ਕਿਉਂਕਿ ਜਿਹੜੇ ਅਨ ਹੋਰ ਦਵੇਸ਼ ਭਾਵਨਾ ਵਾਲੇ ਜਿਹੜੇ ਰਸ ਹਨ, ਅਨ ਹੋਰ ਜਿਹੜੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਬੋਲਣ ਦੇ, ਦੇਖਣ ਦੇ, ਸੁਣਨ ਦੇ, ਪਦਾਰਥਾਂ ਦੇ ਛਕਣ ਦੇ ਜਿਹੜੇ ਰਸ ਹਨ, ਉਹਨਾਂ ਵਿੱਚ ਜਿਹਵਾ ਲੱਗ ਰਹੀ ਹੈ। ਦੁੱਖ ਪਾਇਆ ਦੂਜੇ ਪਾਏ। ਇਸੇ ਕਰਕੇ ਮਹਾਰਾਜ ਕਹਿੰਦੇ ਜੀਵ ਨੇ ਦੁੱਖ ਹੀ ਪਾਉਣਾ ਕੀਤੇ, ਬਾਰ-ਬਾਰ ਜੰਮਣ ਮਰਨ ਦਾ ਦੁੱਖ ਪਾਉਂਦਾ ਹੈ। ਲਾਗੇ ਦੂਜੇ ਭਾਏ, ਇੱਕ ਵਾਹਿਗੁਰੂ ਦੇ ਪਿਆਰ ਤੋਂ ਬਿਨਾ, ਇੱਕ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਧਾਰਨ ਕਰਨੇ ਤੋਂ ਬਿਨਾ, ਹੋਰ ਸੰਸਾਰ ਦੇ ਪਿਆਰ, ਝੂਠੇ ਪਦਾਰਥਾਂ ਦੇ ਪਿਆਰ ਦੇ ਵਿੱਚ ਲੱਗਣਾ ਕੀਤਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਹਨ, ਇਹ ਜਿਹਬਾ ਨੇ ਰਸਨਾ ਨੇ ਵੀ ਦੁੱਖ ਹੀ ਪਾਉਣਾ ਕੀਤਾ। ਕਿਉਂਕਿ ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਮੁੱਖ ਵਾਕ ਹਨ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਉਹ ਰਸਨਾ ਤਿਲ ਤਿਲ ਕਰਕੇ ਕੱਟੀ ਜਾਂਦੀ ਹੈ, ਜਿਹੜੀ ਰਸਨਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੀ, ਵਾਹਿਗੁਰੂ ਦਾ ਨਾਮ ਨਹੀਂ ਜਪਦੀ। ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਕਦੇ ਨਾਮ ਜਪਿਆ ਹੀ ਨਹੀਂ, ਉਹ ਰਸਨਾ ਵੀ ਮਹਾਰਾਜ ਕਹਿੰਦੇ ਉਹ ਫਿਰ ਦੁਖੀ ਹੋਈ। ਉਹ ਜੀਵ ਆਪ ਹੀ ਦੁਖੀ ਹੋਏ ਹੈ, ਜਿਨ੍ਹਾਂ ਨੇ ਦੂਜੇ ਭਾਵ ਦੇ ਵਿੱਚ ਲੱਗ ਕਰਕੇ ਆਪਣਾ ਜੀਵਨ ਅਜਾਈ ਨਿਭਾ ਦਿੱਤਾ ਹੈ। ਸਭਨਾ ਨਦਰ ਏਕ ਹੈ। ਸਾਰਿਆਂ ਜੀਵਾਂ ਦੇ ਉੱਪਰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਦੀ ਨਦਰ ਹੈ। ਆਪੇ ਫਰਕ ਕਰੇ। ਤੇ ਪਰਮੇਸ਼ਰ ਨੇ ਫਰਕ ਵੀ ਆਪ ਹੀ ਜੀਵਾਂ ਦੇ ਵਿੱਚ ਕੀਤਾ ਹੈ। ਕੋਈ ਰਜੋਗੁਣੀ ਸੁਭਾਅ ਦਾ ਹੈ, ਕੋਈ ਤਮੋਗੁਣੀ ਸੁਭਾਅ ਦਾ ਹੈ, ਕੋਈ ਜੀਵ ਸਤੋਗੁਣੀ ਸੁਭਾਅ ਦਾ ਹੈ। ਫਿਰ ਜੀਵਾਂ ਦੀ ਉਤਪਤੀ ਵੀ ਪਰਮਾਤਮਾ ਨੇ ਆਪ ਹੀ ਫਰਕ ਪਾਇਆ। ਕੋਈ ਅੰਡਜ, ਕੋਈ ਜੀਰਜ, ਕੋਈ ਸੇਤਜ, ਕੋਈ ਪਤੀ, ਸਤ ਸੰਗਤ ਉਤਭੁਜ ਦੇ ਵਿੱਚੋਂ ਇਹ ਚਾਰ ਖਾਣੀਆਂ ਦੇ ਵਿੱਚ ਪਰਮਾਤਮਾ ਨੇ 84 ਲੱਖ ਜੂਨਾਂ ਦੀ ਉਤਪਤੀ ਕੀਤੀ ਹੈ। ਸਾਰੇ ਸੰਸਾਰ ਦੇ ਜਿਹੜੇ ਜੀਵ ਜੰਤੂ ਹਨ, ਸਾਧ ਸੰਗਤ ਜੀ, ਪ੍ਰਮਾਤਮਾ ਨੇ ਆਪ ਹੀ ਮਹਾਰਾਜ ਕਹਿੰਦੇ ਉਹਨਾਂ ਵਿੱਚ ਫਰਕ ਪਾਇਆ ਹੈ। ਜਿਵੇਂ ਸਤਿਗੁਰੂ ਜੀ ਦਾ ਮੁੱਖ ਵਾਕ ਆਉਂਦਾ ਹੈ ਕਿ ਹਰ ਕੋਈ ਕਹਿੰਦਾ ਕਿ ਕਈ ਵਾਰ ਭੁਲੇਖਾ ਪੈ ਜਾਂਦਾ ਨਾ ਕਿ ਫਲਾਣਾ ਬੰਦਾ ਉਹ ਫਲਾਣੇ ਬੰਦੇ ਵਰਗਾ ਹੈ, ਕਿ ਮੈਂ ਤੈਨੂੰ ਦੇਖਿਆ, ਤੇਰਾ ਜਿਹੜਾ ਚਿਹਰਾ ਹੈ ਨਾ, ਤੇਰਾ ਮੁਹਾਂਦਰਾ ਫਲਾਣੇ ਬੰਦੇ ਦੇ ਨਾਲ ਮਿਲਦਾ, ਪਰ ਕੋਈ ਦਾਅਵਾ ਤਾਂ ਨਹੀਂ ਕਰ ਸਕਦਾ ਕਿ ਉਹ ਹੀ ਹੈ। ਜਿਵੇਂ ਪ੍ਰਮਾਤਮਾ ਨੇ ਵੀ ਫਰਕ ਪਾਇਆ ਸਾਧ ਸੰਗਤ ਜੀ, ਹੱਥਾਂ ਦੀਆਂ ਰੇਖਾਵਾਂ ਨਹੀਂ ਕਿਸੇ ਦੀਆਂ ਮਿਲਦੀਆਂ, ਤਾਂ ਹੀ ਸਾਰਿਆਂ ਪ੍ਰੂਫਾਂ ਦਾ ਇੱਕੋ ਹੀ ਪ੍ਰੂਫ, ਇੱਕੋ ਸਬੂਤ ਬਣ ਗਿਆ ਆਧਾਰ ਕਾਰਡ। ਅੰਗੂਠਾ ਹੀ ਚੱਲਦਾ ਹੈ ਨਾ, ਇਹਦੇ ਆਧਾਰ ਕਾਰਡ ਦੇ ਕਰਕੇ ਸਾਧ ਸੰਗਤ ਜੀ ਸਾਰੇ ਜਿੰਨੇ ਵੀ ਪ੍ਰੂਫ ਹਨ ਇਹਦੇ ਅਧੀਨ ਹੀ ਕਰ ਦਿੱਤੇ ਗਏ। ਜਿੰਨੇ ਵੀ ਸਬੂਤ ਹੈ, ਜੇ ਆਧਾਰ ਕਾਰਡ ਹੈ ਤੇ ਸਾਰੇ ਸਬੂਤ ਮੰਨੇ ਜਾਂਦੇ, ਜੇ ਆਧਾਰ ਕਾਰਡ ਨਹੀਂ ਤੇ ਕੋਈ ਵੀ ਨਹੀਂ ਮੰਨਿਆ ਜਾਂਦਾ। ਪਰਮਾਤਮਾ ਦੀ ਕਿੱਦਾਂ ਦੀ ਹੈਰਾਨੀਜਨਕ ਲੀਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਪਰਮੇਸ਼ਰ ਸਾਰਿਆਂ ਤੇ ਨਜ਼ਰ ਕਰਨ ਵਾਲਾ ਹੈ। ਪਰਮੇਸ਼ਰ ਦੀ ਨਜ਼ਰ ਹੀ ਵਰਤ ਰਹੀ ਹੈ ਸਾਰੇ ਜੀਵਾਂ ਦੇ ਉੱਪਰ। ਸਾਰਿਆਂ ਦੇ ਅੰਦਰ ਵਾਹਿਗੁਰੂ ਦੀ ਸ਼ਕਤੀ ਦਾ ਬਲ ਹੀ ਵਰਤਦਾ ਪਿਆ ਤੇ ਪ੍ਰਮਾਤਮਾ ਨੇ ਆਪ ਹੀ ਜੀਵਾਂ ਦੇ ਵਿੱਚ ਫਰਕ ਪਾਇਆ ਹੈ, ਸੁਭਾਵਾਂ ਦੇ ਵਿੱਚ ਵੀ ਫਰਕ ਪਾਇਆ ਹੈ, ਔਰ ਅਵਸਥਾਵਾਂ ਦੇ ਵਿੱਚ ਵੀ ਪ੍ਰਮਾਤਮਾ ਨੇ ਫਰਕ ਪਾਇਆ ਹੈ। ਜੀਵ ਜਿੱਦਾਂ ਦੇ ਸੁਭਾਅ ਉਦਾਂ ਦੇ ਕਰਮ ਕਰਦੇ ਹਨ, ਚੰਗੇ ਮੰਦੇ ਕਰਮ ਕਰਦੇ ਹੈ।
ਜਿਵੇਂ ਸਾਧ ਸੰਗਤ ਜੀ, ਸੂਰਜ ਦਾ ਜਿਹੜਾ ਅਕਸ਼ ਹੈ ਨਾ, ਸੂਰਜ ਦਾ ਪ੍ਰਤੀਬਿੰਬ ਹੈ, ਭਾਵੇਂ ਸਾਰੇ ਥਾਵਾਂ ਤੇ ਪ੍ਰਕਾਸ਼ ਕਰਦਾ ਜਦੋਂ ਸੂਰਜ ਚੜ੍ਹਦਾ ਹੈ, ਪਰ ਜਦੋਂ ਕੰਧ ਦੇ ਉੱਪਰ ਉਹਦਾ ਅਕਸ਼ ਪੈਂਦਾ ਹੈ ਨਾ, ਸਾਧ ਸੰਗਤ ਜੀ, ਧੁੱਪ ਪੈਂਦੀ ਹੈ, ਉਹਦੇ ਨਾਲ ਗਰਮੈਸ਼ ਪੈਦਾ ਹੁੰਦੀ, ਧੁੱਪ ਪੈਂਦੀ ਕੰਧ ਦੇ ਉੱਪਰ, ਤੇ ਉਹ ਸੂਰਜ ਦਾ ਅਕਸ਼ ਜਦੋਂ ਪਾਣੀ ਦੇ ਵਿੱਚ ਪੈਂਦਾ ਹੈ, ਉਹਦੇ ਨਾਲ ਪ੍ਰਕਾਸ਼ ਵੀ ਹੁੰਦਾ ਹੈ, ਤੇ ਸਾਧ ਸੰਗਤ ਜੀ, ਸੂਰਜ ਦਾ ਜਿਹੜਾ ਪ੍ਰਤੀਬਿੰਬ ਉਹ ਵੀ ਦਿਸਦਾ ਹੈ। ਸੂਰਜ ਦੀ ਫੋਟੋ ਦੀ ਤਸਵੀਰ ਵੀ ਵਿੱਚ ਨਜ਼ਰ ਆਉਂਦੀ ਹੈ। ਤੋ ਇਸ ਪ੍ਰਕਾਰ ਤੋ ਸਾਧ ਸੰਗਤ ਜੀ, ਇਹ ਵੱਖੋ ਵੱਖਰੇ ਜੀਵਾਂ ਦੇ ਅੰਦਰ ਪ੍ਰਮਾਤਮਾ ਨੇ ਇਦਾਂ ਫਰਕ ਪਾਇਆ ਹੋਇਆ ਹੈ। ਸਾਧ ਸੰਗਤ ਜੀ, ਜੇਕਰ ਲੱਕੜ ਦੇ ਉੱਪਰ ਪੈਂਦਾ ਹੈ, ਉਹਦੇ ਅੰਦਰ ਅੱਗ ਵੀ ਹੈ, ਜਾਂ ਦਰਪਣ ਸ਼ੀਸ਼ੇ ਦੇ ਉੱਪਰ ਜਦੋਂ ਅਕਸ਼ ਪਵੇ ਨਾ, ਉਹਦੇ ਵਿੱਚ ਪ੍ਰਕਾਸ਼ ਵੀ ਹੈ, ਉਹਦੇ ਵਿੱਚ ਤਪਸ਼ ਵੀ ਹੈ, ਤੇ ਸਾਧ ਸੰਗਤ ਜੀ, ਸ਼ੀਸ਼ੇ ਦੇ ਉੱਪਰ ਅੱਗ ਵੀ ਲੱਗ ਜਾਂਦੀ ਸ਼ੀਸ਼ੇ ਦੇ ਨਾਲ, ਜਿਹਨੂੰ ਸੂਖਸ਼ਮਦਰਸ਼ੀ ਦਰਪਣ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਉਹ ਕਈ ਵਾਰ ਸ਼ੀਸ਼ੇ ਦੇ ਉੱਪਰ ਜਦੋਂ ਪ੍ਰਤੀਬਿੰਬ ਪੈਂਦਾ ਹੈ ਨਾ, ਹੇਠਾਂ ਕੋਈ ਕਾਗਜ਼ ਰੱਖਿਆ ਹੋਵੇ, ਕੋਈ ਸਮਾਂ ਰੱਖੀਏ, ਤੇ ਆਪਣੇ ਆਪ ਹੀ ਕਾਗਜ਼ ਨੂੰ ਅੱਗ ਲੱਗ ਜਾਂਦੀ ਹੈ, ਉਹਦੇ ਵਿੱਚ ਅੱਗ ਵੀ ਪਰਮਾਤਮਾ ਨੇ ਭਰੀ ਹੋਈ। ਇਸੇ ਤਰ੍ਹਾਂ ਤਿੰਨ ਪ੍ਰਕਾਰ ਦੇ ਸੰਸਾਰ ਦੇ ਰਾਜਸੀ, ਤਾਮਸੀ ਤੇ ਸਾਧਕੀ ਜੀਵ ਪਰਮੇਸ਼ਰ ਨੇ ਬਣਾਏ ਹੈ। ਸੂਰਜ ਵੱਧ ਭਾਵੇਂ ਸਾਰਿਆਂ ਦੇ ਅੰਦਰ ਪ੍ਰਕਾਸ਼ ਕਰਦਾ ਪਿਆ, ਪਰ ਸਾਧ ਸੰਗਤ ਜੀ, ਜਿਹੜੇ ਤਮੋਗੁਣੀ ਸੁਭਾਅ ਦੇ ਜੀਵ ਹੈ ਨਾ, ਉਹਨਾਂ ਦੇ ਅੰਦਰ ਤਮੋਗੁਣ ਦੀ ਤਰ੍ਹਾਂ ਅੱਗ ਵੀ ਹੈ, ਪ੍ਰਕਾਸ਼ ਵੀ ਤਾਂ ਹੈਗਾ ਹੀ ਹੈ, ਭਾਵੇਂ ਜੋਤ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ, ਪਰ ਉਹਨਾਂ ਦੇ ਅੰਦਰ ਅੱਗ ਵੀ ਹੈ, ਗਰਮੈਸ਼ ਵੀ ਹੈ ਸਾਧ ਸੰਗਤ ਜੀ, ਵਾਸ਼ਨਾਵਾਂ ਦੀ। ਤੇ ਇਸੇ ਪ੍ਰਕਾਰ ਜਿਹੜੇ ਰਜੋਗੁਣੀ ਸੁਭਾਅ ਦੇ ਰਾਜਸੀ ਜੀਵ ਹੈ, ਉਹਨਾਂ ਦੇ ਅੰਦਰ ਲੋਭ ਪਰਮਾਤਮਾ ਨੇ ਪੈਦਾ ਕੀਤਾ ਹੋਇਆ, ਲੋਭੇ ਵੀ ਸਿਰੇ ਦੇ ਹਨ। ਤੋ ਇਸੇ ਪ੍ਰਕਾਰ ਜਿਹੜੇ ਸਾਧਕੀ ਸਤੋਗੁਣ ਸੁਭਾਅ ਦੇ ਜੀਵ ਹੈ, ਉਹ ਪਾਣੀ ਦੀ ਤਰ੍ਹਾਂ ਜਲ ਨਾ ਕਰੋ। ਉਹਨਾਂ ਦਾ ਮਨ ਜਿਹੜਾ ਹੈ ਨਾ, ਕਾਲਾ ਨਹੀਂ ਪੈਂਦਾ, ਭੱਜ ਦੌੜ ਨਹੀਂ ਕਰਦਾ। ਉਸ ਨੂੰ ਪਾਉਣ ਦੇ ਵਾਸਤੇ ਭਾਵੇਂ ਤਮੋਗੁਣੀ ਜੀਵ ਵੀ ਯਤਨ ਕਰਦੇ, ਸਤੋਗੁਣੀ ਵੀ, ਰਜੋਗੁਣੀ ਵੀ, ਸੁਭਾਅ ਉਹਨਾਂ ਦੇ ਵੱਖੋ ਵੱਖਰੇ, ਤਰੀਕੇ ਆਪੋ ਆਪਣੇ ਵੱਖੋ ਵੱਖਰੇ ਹਨ। ਹਰ ਕੋਈ ਜੀਵ ਜੀਵਨ ਦੇ ਅੰਦਰ ਕੋਈ ਨਾ ਕੋਈ ਯਤਨ ਕਰਦਾ ਹੈ। ਸਤੋਗੁਣੀ ਸੁਭਾਅ ਦਾ ਜੀਵ, ਜਿਹੜਾ ਜੀਵ ਦਾ ਸੁਭਾਅ ਹੈ, ਸਾਧ ਸੰਗਤ ਜੀ, ਹਿਰਦਾ ਬਹੁਤਾ ਭਟਕਦਾ ਨਹੀਂ, ਮਨ ਸ਼ਾਂਤ ਰਹਿੰਦਾ ਹੈ। ਜਿਹੜਾ ਰਜੋਗੁਣੀ ਸੁਭਾਅ ਦਾ ਜੀਵ ਹੈ ਨਾ, ਉਹ ਲੋਭੀ ਬਣ ਕੇ ਮਨ ਉਹਦਾ ਭੱਜ ਦੌੜ ਬਹੁਤ ਕਰਦਾ ਹੈ। ਤਮੋਗੁਣੀ ਸੁਭਾਅ ਦਾ ਜਿਹੜਾ ਜੀਵ ਹੈ, ਉਹ ਕਿਸੇ ਨੂੰ ਮਾਰਨ ਦੇ ਲਈ, ਹੱਤਿਆ ਕਰਨ ਦੇ ਵਾਸਤੇ, ਜਾਂ ਵਿਭਚਾਰ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਹਰ ਸਮੇਂ ਲੱਗਾ ਰਹਿੰਦਾ ਹੈ। ਇਹ ਸਾਧ ਸੰਗਤ ਜੀ, ਨਿਸ਼ਾਨੀਆਂ ਹਨ ਵੱਖੋ ਵੱਖਰੇ ਸੁਭਾਅ ਦੇ ਜੀਵਾਂ ਦੀਆਂ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਸਭਨਾ ਨਦਰ ਏਕ ਹੈ, ਆਪੇ ਫਰਕ ਕਰੇ। ਭਾਵੇਂ ਸਾਰਿਆਂ ਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ, ਪ੍ਰਮਾਤਮਾ ਦੀ ਕਿਰਪਾ ਕਰਕੇ ਜੀਵ ਚੱਲਦੇ ਫਿਰਦੇ, ਖਾਂਦੇ ਪਹਿਨਦੇ ਆ, ਇੱਕ ਥਾਂ ਤੋਂ ਦੂਸਰੀ ਥਾਂ ਤੇ ਚੱਲ ਕਰਕੇ ਜਾਂਦੇ ਨੇ। ਪਰ ਮਹਾਰਾਜ ਕਹਿੰਦੇ, ਸੁਭਾਵਾਂ ਕਰਕੇ, ਗੁਣਾ ਕਰਕੇ ਪਰਮੇਸ਼ਰ ਨੇ ਫਰਕ ਪਾ ਦਿੱਤਾ। ਉਹਨਾਂ ਦੇ ਵਿੱਚ ਜਿਹੜਾ ਫਰਕ ਪਿਆ ਹੈ ਨਾ, ਪ੍ਰਮਾਤਮਾ ਨੇ ਉਹਨਾਂ ਦੀ ਪਰਾਰਬਧ ਅਨੁਸਾਰ, ਜਿਨ੍ਹਾਂ ਦੇ ਚੰਗੇ ਸੰਸਕਾਰ, ਉਹਨਾਂ ਨੂੰ ਚੰਗੇ ਗੁਣ ਬਖਸ਼ੇ ਹਨ, ਉਹਨਾਂ ਨੂੰ ਗੁਣਵਾਨ ਬਣਾਇਆ ਹੈ। ਤੇ ਜਿਨ੍ਹਾਂ ਦੇ ਮਾੜੇ ਪੂਰਬਲੇ ਸੰਸਕਾਰ, ਉਹਨਾਂ ਦੇ ਵਿੱਚ ਔਗਣ ਪਾਏ ਹੈ। ਇਸ ਕਰਕੇ ਨਾ ਗੁਣਾ ਕਰਕੇ, ਇਹ ਕਰਨੀ ਕਿਰਤ ਕਰਕੇ ਮਹਾਰਾਜ ਕਹਿੰਦੇ ਜੀਵਾਂ ਵਿੱਚ ਫਰਕ ਪਾ ਦਿੱਤਾ ਹੈ। ਨਾਨਕ ਸਤਿਗੁਰ ਮਿਲਿਆ ਫਲ ਪਾਇਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, ਜਿਹੜੇ ਜੀਵ ਪੂਰੇ ਸਤਿਗੁਰੂ ਜੀ ਨਾਲ ਮਿਲੇ ਹੈ, ਉਹਨਾਂ ਨੇ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਕਰ ਲਈ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਉਹਨਾਂ ਨੂੰ ਮਿਲ ਗਿਆ ਹੈ। ਨਾਮ ਵਡਾਈ ਦੇ। ਮਹਾਰਾਜ ਸਾਹਿਬ ਜੀ ਨੇ ਆਪਣੇ ਨਾਮ ਦੀ ਵਡਿਆਈ ਉਹਨਾਂ ਨੂੰ ਬਖਸ਼ੀ ਹੈ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਤੇ ਇਹਨਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਤੋਂ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਪਰਮੇਸ਼ਰ ਦਾ ਨਾਮ, ਵਾਹਿਗੁਰੂ ਜੀ ਦੀਆਂ ਵਡਿਆਈਆਂ ਨੂੰ ਕਥਨ ਕਰਨਾ, ਪਰਮੇਸ਼ਰ ਦੇ ਨਾਮ ਦੀ ਵਡਿਆਈ ਉਹਨਾਂ ਗੁਰਮੁਖਾਂ ਨੂੰ ਮਿਲੀ ਹੈ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ, ਗੁਰ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ ਹੈ। ਐਸੇ ਗੁਰਮੁਖਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪੀ ਫਲ ਮਿਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ।
ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਸਭਨਾ ਨਦਰ ਏਕ ਹੈ ਆਪੇ ਫਰਕ ਕਰੇ। ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।